ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਭਾਜਪਾ ਦਾ ਪੰਜਾਬ ਏਜੰਡਾ, ਜਿਹਨੂੰ ਆਪਾਂ ਪੰਥਕ ਏਜੰਡਾ ਵੀ ਕਹਿ ਸਕਦੇ ਹਾਂ, ਕਾਮਯਾਬ ਹੋਵੇਗਾ? ਇਸ ਵਿਸ਼ੇ ਉੱਤੇ ਅੱਜ ਆਪਾਂ ਚਰਚਾ ਕਰਾਂਗੇ, ਕਿਉਂਕਿ ਅੱਜ ਫੇਰ ਭਾਰਤ ਦੇ ਅਖਬਾਰਾਂ ਦੇ ਵਿੱਚ ਇਹ ਚਰਚਾ ਚੱਲ ਰਹੀ ਆ ਕਿ ਬਾਦਲ ਦਲ ਦੇ ਕਈ ਵੱਡੇ ਸੀਨੀਅਰ ਆਗੂ, ਖਾਸ ਤੌਰ ਦੇ ਉੱਤੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਦਾ ਨਾਮ ਆ ਰਿਹਾ, ਤੇ ਹੋਰ ਬਹੁਤ ਵੱਡੀ ਗਿਣਤੀ ਵਿੱਚ ਅੱਧੀ ਦਰਜਨ ਸਾਬਕਾ ਮੰਤਰੀਆਂ ਤੱਕ ਦਾ ਚਰਚਾ ਹੋ ਰਿਹਾ ਵੀ ਉਹ ਬਾਦਲ ਦਲ ਨੂੰ ਛੱਡ ਕੇ ਭਾਜਪਾ ਵਿੱਚ ਦਾਖਲ ਹੋ ਕੇ ਸਿਆਸੀ ਸਰਗਰਮੀਆਂ ਅੱਗੇ ਕਰਨੀਆਂ ਚਾਹੁੰਦੇ ਆ। ਤੇ ਬਾਦਲ ਦਲ ਜਿਹੜਾ ਇਸ ਖਿੱਤੇ ਦੇ ਵਿੱਚ ਲੰਮੇ ਅਰਸੇ ਤੋਂ ਪਹਿਲਾਂ, ਜਿਹਨੂੰ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਤੌਰ ਤੇ ਜਾਣਦੇ ਸੀ, 1994 ਦੇ ਵਿੱਚ ਇਹਦਾ ਰੂਪ ਸਰੂਪ ਬਦਲ ਕੇ ਪੰਜਾਬ ਦੇ ਵਿੱਚ ਇੱਕ ਪੰਜਾਬੀ ਪਾਰਟੀ ਵਾਲਾ ਬਣਾ ਦਿੱਤਾ ਗਿਆ। ਤੇ ਪਿਛਲੇ ਕੁਝ ਸਾਲਾਂ ਤੋਂ ਬਾਦਲ ਦਲ ਦੀ ਲੀਡਰਸ਼ਿਪ ਨੇ ਜਿਹੜੇ ਫੈਸਲੇ ਲਏ ਉਹ ਸਿੱਖ ਜਜ਼ਬਾਤਾਂ ਦੇ ਬਿਲਕੁਲ ਉਲਟ ਸੀ। ਖਾਸ ਤੌਰ ਦੇ ਉੱਤੇ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੀ ਜਿਹੜੀ ਲੜਾਈ ਲੜੀ ਆ ਪੰਜਾਬ ਨੇ, ਜਿਹਦੇ ਵਿੱਚ ਹੋਰ ਬੜਾ ਕੁਛ ਸੀ, ਪਰ ਮੁੱਖ ਤੌਰ ਦੇ ਉੱਤੇ ਪੰਜਾਬ ਦੇ ਸਤਲੁਜ ਜਮਨਾ ਲਿੰਕ ਨਹਿਰ ਦਾ ਮਸਲਾ ਸੀਗਾ। ਇਸ ਮਸਲੇ ਉੱਤੇ ਬਾਦਲ ਦਲ ਦੀ ਲੀਡਰਸ਼ਿਪ ਨੇ ਬਹੁਤ ਹੀ ਜ਼ਿਆਦਾ ਨਾਵਾਚਕ ਰੋਲ ਜਿਹੜਾ ਹੈ ਉਹ ਨਿਭਾਇਆ। ਕਿਸੇ ਵੇਲੇ ਰਾਜੀਵ ਲੌਂਗੋਵਾਲ ਸਮਝੌਤੇ ਦੀ ਵਿਰੋਧਤਾ ਕਰਨ ਵਾਲੇ ਬਾਦਲ ਦਲ ਨੇ ਪਾਣੀਆਂ ਦੇ ਮੁੱਦੇ ਉੱਤੇ ਸਾਡੀ ਲੜਾਈ ਜਿਹੜੀ ਆ ਪੰਜਾਬ ਦੀ, ਉਹਨੂੰ ਬਹੁਤ ਕਰਾਰਾ ਝਟਕਾ ਮਾਰਿਆ। ਤੇ ਹਰਿਆਣੇ ਦੀਆਂ ਇਲੈਕਸ਼ਨਾਂ ਦੇ ਵਿੱਚ ਤਾਂ ਸ਼ਰੇਆਮ ਪੋਸਟਰ ਬਣਾ ਕੇ ਜਿਹਦੇ ਉੱਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਸੀ, ਉੱਥੇ ਲਾਏ ਗਏ, ਜਿਹਦੇ ਵਿੱਚ ਪੰਜਾਬ ਦੇ ਪਾਣੀ ਖੋਹ ਕੇ ਹਰਿਆਣੇ ਨੂੰ ਦੇਣ ਦੀ ਵਾਅਦੇ ਜਾਂ ਵਕਾਲਤ ਕੀਤੀ ਹੋਈ ਸੀ। ਸਿਆਸੀ ਤੌਰ ਦੇ ਉੱਤੇ ਬਾਦਲ ਦਲ ਨੇ ਹਰਿਆਣੇ 'ਚ ਆਪਦੇ ਹਿੱਤਾਂ ਦੀ ਰਾਖੀ ਦੇ ਲਈ ਪੰਥ ਅਤੇ ਪੰਜਾਬ ਦੇ ਹਿੱਤਾਂ ਨੂੰ ਜਿਵੇਂ ਸੱਟ ਮਾਰੀ ਆ, ਉਹਦੇ ਵਿੱਚ ਹੋ ਸਕਦਾ ਕਿ ਬਾਦਲ ਦਲ ਦੇ ਹਮਾਇਤੀਆਂ ਕੋਲ ਆਪਦੀਆਂ ਦਲੀਲਾਂ ਹੋਣ, ਪਰ ਸਿੱਖੀ ਦੀਆਂ ਜੜ੍ਹਾਂ ਵਿੱਚ ਆਰੀ ਪਾਉਣ ਵਾਲੀਆਂ ਹਰਕਤਾਂ ਕਰਾਉਣ ਨੂੰ ਕਿਸੇ ਵੀ ਤਰੀਕੇ ਨਾਲ ਕੋਈ ਗੁਰਸਿੱਖ ਜਿਹੜਾ ਹੈ ਉਹ ਪ੍ਰਵਾਨ ਨਹੀਂ ਕਰ ਸਕਦਾ। ਪੰਜਾਬ ਗੁਰਾਂ ਦੇ ਨਾਂ ਤੇ ਜਿਉਂਦਾ, ਤੇ ਇੱਥੇ ਇਸ ਧਰਤੀ ਦੇ ਹਿੱਤਾਂ ਦੇ ਉਲਟ ਕੰਮ ਕਰਨ ਵਾਲਿਆਂ ਲੋਕਾਂ ਦੀ ਕਿਸੇ ਵੀ ਰੂਪ ਦੇ ਵਿੱਚ ਪੈਰਵਾਈ ਜਿਹੜੀ ਆ ਉਹ ਇੱਥੋਂ ਦੇ ਵਸਿੰਦੇ ਜਿਹੜੇ ਆ ਉਹ ਕਰ ਨਹੀਂ ਸਕਦੇ। ਤੋ ਪੰਜਾਬ ਦੀ ਧਰਤੀ ਉੱਤੇ ਲੰਮੇ ਅਰਸੇ ਤੋਂ ਜਿਸ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਖ ਹੱਕਾਂ ਦੀ ਲੜਾਈ ਲੜਨ ਵਾਲੀ ਜਮਾਤ ਦੇ ਰੂਪ 'ਚ ਜਾਣਿਆ ਜਾਂਦਾ ਰਿਹਾ, ਉਹਦਾ ਜਿਹੜਾ ਬਦਲਿਆ ਹੋਇਆ ਰੂਪ ਅਸੀਂ ਹੁਣ ਵੇਖ ਰਹੇ ਹਾਂ, ਜਿਹਦੇ ਸਿਖਰ ਦੇ ਉੱਤੇ ਸਾਡੇ ਇਸ਼ਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਬੇਅਦਬੀ ਕਰਾਉਣ ਵਾਲੀ ਧਿਰ ਦੇ ਨਾਲ ਬਾਦਲਕਿਆਂ ਦੀ ਡੂੰਘੀ ਸਾਂਝ, ਇਸ ਚੀਜ਼ ਨੇ ਤਾਂ ਸਿੱਖ ਜਗਤ ਨੂੰ ਬਹੁਤ ਜ਼ਿਆਦਾ ਵੱਡਾ ਸਦਮਾ ਦਿੱਤਾ। ਹੋਰ ਤਾਂ ਕਿਸੇ ਤੋਂ ਪੰਜਾਬ ਵਿੱਚ ਜਾਂ ਭਾਰਤ ਵਿੱਚ ਆਸ ਨਹੀਂ ਸੀ ਕਿ ਹੋਰ ਕੋਈ ਸਿਆਸੀ ਜਮਾਤ ਸਿੱਖ ਹੱਕਾਂ ਦੀ, ਸਿੱਖ ਹਿੱਤਾਂ ਦੀ, ਪੰਥਕ ਸਰੋਕਾਰਾਂ ਦੀ ਰਾਖੀ ਕਰੂਗੀ। ਜਿਸ ਬਾਦਲ ਦਲ ਤੋਂ ਸਿੱਖ ਧੱਕੇ ਨਾਲ ਹੀ ਆਸ ਕਰਦੇ ਰਹੇ ਆ, ਭਾਵੇਂ 1994 ਤੋਂ ਉਹ ਏਜੰਡਾ ਬਦਲ ਚੁੱਕੇ ਆ, ਤੇ ਬਾਦਲ ਦਲ ਵੀ ਪੂਰੇ ਦੋਗਲੇਪਣ ਦੇ ਲਹਿਜੇ ਵਿੱਚ ਇਸ ਗੱਲ ਦੇ ਉੱਤੇ ਲੋਕਾਂ 'ਚ ਪ੍ਰਭਾਵ ਦਿੰਦਾ ਰਿਹਾ ਕਿ ਨਹੀਂ ਅਸੀਂ ਵੀ ਸਿੱਖਾਂ ਦੀ ਪਾਰਟੀ ਆ। 2 ਸੰਵਿਧਾਨ ਬਣਾ ਲਏ, ਜਦੋਂ ਤਾਂ ਸਿਆਸੀ ਚੋਣਾਂ ਆਉਂਦੀਆਂ ਨੇ MLA MP ਵਾਲੀਆਂ, ਉਦੋਂ ਉਹ ਸੰਵਿਧਾਨ ਵਰਤ ਲੈਂਦੇ ਆ,
ਤੇ ਜਦੋਂ ਆਉਂਦੀ ਆ ਸ਼੍ਰੋਮਣੀ ਕਮੇਟੀ ਦੀ ਚੋਣ, ਉਦੋਂ ਸਿੱਖਾਂ ਵਾਲੀ ਗੱਲ ਕਰਕੇ ਉਹ ਸੰਵਿਧਾਨ ਬਦਲ ਲੈਂਦੇ, ਵਰਤ ਲੈਂਦੇ। ਤਾਂ ਸੰਵਿਧਾਨ ਦੋ ਬਣਾ ਲਏ ਤੇ ਆਪੋ ਆਪਦੇ ਏਜੰਡੇ ਤਹਿਤ ਆਪਦੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਜਿਵੇਂ ਉਹ ਹੋਰ ਸਿਆਸੀ ਦਲ ਕਰਦੇ ਕਰਾਉਂਦੇ ਆ, ਉਹੀ ਸਾਰਾ ਕੁਝ ਬਾਦਲ ਦਲ ਕਰਨ ਲੱਗ ਗਿਆ। ਸਿੱਖਾਂ ਨੂੰ ਤਾਂ ਆਸ ਸੀ ਕਿ ਜਿਨ੍ਹਾਂ ਲੋਕਾਂ ਨੇ 1978 ਤੋਂ ਸਿੱਖਾਂ ਦੇ ਉੱਤੇ ਜ਼ੁਲਮ ਕੀਤੇ ਆ, ਉਹਨਾਂ ਸਾਰਿਆਂ ਦਾ ਬਾਦਲ ਦੇ ਰਾਜ ਵਿੱਚ ਆਪਾਂ ਨਗੰਦੇ ਕਸਾਂਗੇ। ਕਹਿੰਦੇ ਵੀ ਹੁੰਦੇ ਸੀ, ਸਾਨੂੰ ਯਾਦ ਆ, ਅਸੀਂ ਖੁਦ ਅੱਖੀਂ ਦੇਖਿਆ 1997 ਚ ਫਰਵਰੀ ਦੇ ਵਿੱਚ ਜਿਹੜੀਆਂ ਚੋਣਾਂ ਦੇ ਵਿੱਚ ਬਾਦਲ ਦੀ ਸਰਕਾਰ ਬਣੀ ਆ, ਉਦੋਂ ਬਾਕੀ ਅਕਾਲੀ ਜਥੇਦਾਰਾਂ ਵਾਂਗੂ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਤੇ ਹੋਰ ਅਕਾਲੀ ਲੀਡਰਸ਼ਿਪ ਇਹੀ ਗੱਲ ਕਹਿੰਦੀ ਹੁੰਦੀ ਸੀ ਵੀ ਇੱਕ ਵਾਰੀ ਸਾਡਾ ਕੁਰਸੀ ਨੂੰ ਹੱਥ ਪਵਾ ਦਿਓ। ਜਿਨ੍ਹਾਂ ਬੁੱਚੜਾਂ ਨੇ ਸਿੱਖਾਂ ਦੇ ਉੱਤੇ ਨਜਾਇਜ਼ ਕੇਸ ਬਣਾਏ ਨੇ, ਜਿਨ੍ਹਾਂ ਨੇ ਸਿੱਖਾਂ ਦੇ ਉੱਤੇ ਜ਼ੁਲਮ ਕੀਤਾ, ਤਸੀਹੇ ਦਿੱਤੇ ਆ, ਸਿੱਖਾਂ ਨੂੰ ਕਤਲ ਕੀਤਾ, ਸਿੱਖਾਂ ਨੂੰ ਜੇਲ੍ਹਾਂ 'ਚ ਨਜ਼ਰਬੰਦ ਕੀਤਾ, ਵੀ ਉਹਨਾਂ ਦਾ ਜ਼ਰੂਰ ਕੁਛ ਨਾ ਕੁਛ ਕਰਾਂਗੇ। ਤੇ ਨਾਲ ਕਹਿੰਦੇ ਸੀਗੇ ਵੀ ਇੱਕ ਵਾਅਦਾ ਤੁਹਾਡੇ ਨਾਲ ਕਿ ਜਿੱਦਣ ਸਾਨੂੰ ਅਸੀਂ ਸਹੁੰ ਚੁੱਕ ਲਈ ਨਾ, ਉਦਣ ਆਥਣ ਨੂੰ ਜੇਲ੍ਹਾਂ ਦੇ ਗੇਟ ਖੋਲ ਦੇਣੇ ਆ ਤੇ ਜਿੰਨੇ ਬੇਦੋਸ਼ੇ ਮੁੰਡੇ ਫੜ ਫੜ ਕੇ ਅੰਦਰ ਤਾੜੇ ਨੇ ਸਭ ਅਸੀਂ ਜੇਲ੍ਹਾਂ ਚੋਂ ਕੱਢ ਦੇਣੇ। ਤੀਜਾ ਸੀਗਾ ਬਈ ਇੱਕ ਟਰੁੱਥ ਕਮਿਸ਼ਨ ਬਣਾਵਾਂਗੇ, ਜਾਂਚ ਕਮਿਸ਼ਨ ਬਣਾਵਾਂਗੇ, ਜਿਹੜਾ ਇਸ ਸਾਰੇ ਘਟਨਾਕ੍ਰਮ ਦੀ ਜਾਂਚ ਕਰੂਗਾ ਕਿ 1978 ਤੋਂ ਕਿਵੇਂ ਕਿਵੇਂ ਕੀ ਹੋਇਆ। ਬੜੀਆਂ ਆਸਾਂ ਸੀ ਲੋਕਾਂ ਨੂੰ, ਪਰ ਬਾਦਲ ਦਲ ਨੇ ਪਤਾ ਨਹੀਂ ਕਿਉਂ ਇਹ ਫੈਸਲਾ ਕੀਤਾ, ਛੱਡੋ ਜੀ, ਭੁੱਲ ਜਾਓ ਜੀ। ਨਾ ਜੇਲ੍ਹਾਂ 'ਚੋਂ ਨਜ਼ਰਬੰਦ ਰਿਹਾ ਹੋਏ, ਨਾ ਉਹਨਾਂ ਬੁੱਚੜ ਪੁਲਸੀਆਂ ਖਿਲਾਫ ਕੋਈ ਕਾਰਵਾਈ ਹੋਈ, ਤੇ ਬਾਕੀ ਸਾਰੀਆਂ ਗੱਲਾਂ ਉੱਤੇ ਪੰਥ ਅਤੇ ਪੰਜਾਬ ਦੇ ਖਿਲਾਫ ਭੁਗਤਦੇ ਰਹੇ। ਲੋਕ ਇੰਨੇ ਜ਼ਿਆਦਾ ਦੁਖੀ ਹੋਏ, ਇੰਨੇ ਜ਼ਿਆਦਾ ਜਲੀਲ ਹੋਏ ਕਿ ਦੁਬਾਰਾ ਉਸ ਕਾਂਗਰਸ ਨੂੰ ਸੱਤਾ 'ਚ ਆਉਣ ਦਾ ਮੌਕਾ ਮਿਲ ਗਿਆ, ਜਿਹੜੀ ਕਾਂਗਰਸ ਸਿੱਖਾਂ ਦੇ ਮਨਾਂ ਵਿੱਚੋਂ, ਉਹਦਾ ਤਾਂ ਪੰਚਾਇਤ ਮੈਂਬਰ ਵੀ ਨਹੀਂ ਸੀ ਬਣਨਾ ਚਾਹੀਦਾ। ਜਿਹੜੀ ਕਾਂਗਰਸ 1984 ਦੇ ਜੂਨ ਤੇ ਨਵੰਬਰ 84 ਦੇ ਘੱਲੂ ਘਾਰਿਆਂ ਲਈ ਦੋਸ਼ੀ ਆ, ਜਿਸ ਕਾਂਗਰਸ ਦੇ ਝੰਡੇ ਹੇਠ 1984 ਤੋਂ ਲਗਾਤਾਰ 10-15 ਸਾਲ ਸਿੱਖਾਂ ਦਾ ਘਾਣ ਹੁੰਦਾ ਰਿਹਾ, ਕਤਲੇਆਮ ਹੁੰਦਾ ਰਿਹਾ, ਜਿਸ ਕਾਂਗਰਸ ਦੇ ਬਿਆੰਤੇ ਬੁੱਚੜ ਦੀ ਕਮਾਂਡ ਹੇਠ ਬੇਦੋਸ਼ੇ ਸਿੱਖਾਂ ਦਾ ਸਭ ਤੋਂ ਵੱਡਾ ਕਤਲੇਆਮ ਹੋਇਆ, ਉਸ ਕਾਂਗਰਸ ਨੂੰ ਪੰਜਾਬ ਦੇ ਪਿੰਡਾਂ ਦੇ ਵਿੱਚ ਲੋਕ ਇਸ ਕਰਕੇ ਦੁਬਾਰਾ ਸਿੱਖ ਵੋਟ ਪਾਉਣ ਲਈ ਮਜਬੂਰ ਹੋਏ, ਕਿਉਂਕਿ ਬਾਦਲ ਦਲ ਨੇ ਲੋਕਾਂ ਨੂੰ ਕਾਂਗਰਸ ਨਾਲੋਂ ਵੀ ਜ਼ਿਆਦਾ ਘਟੀਆ ਤੇ ਨੀਚ ਬਣ ਕੇ ਦਿਖਾਤਾ। ਲੋਕਾਂ ਕੋਲ ਵੋਟਾਂ ਦੇ ਵਿੱਚ ਜਾਂ ਲੋਕਤੰਤਰ ਦੇ ਵਿੱਚ ਸਜ਼ਾ ਦੇਣ ਦਾ ਇਹੀ ਤਰੀਕਾ ਹੁੰਦਾ ਵੀ ਇਹਦੇ ਸੱਤਾ ਖੋਲੋ। ਹੁਣ ਇੱਥੇ ਪੰਜਾਬ ਦੇ ਵਿੱਚ ਕੋਈ ਤੀਜੀ, ਚੌਥੀ, ਪੰਜਵੀਂ ਧਿਰ ਨਹੀਂ ਹੈਗੀ, ਖਾਸ ਤੌਰ ਤੇ ਮਜ਼ਬੂਤ ਧਿਰ ਨਹੀਂ ਹੈਗੀ। ਲੋਕਾਂ ਨੂੰ ਲੱਗਿਆ ਕਿ ਜੇ ਕਾਂਗਰਸ ਨੂੰ ਸੱਤਾ 'ਚ ਲੈ ਆਵਾਂਗੇ ਤਾਂ ਹੋ ਸਕਦਾ ਕਿ ਬਾਦਲ ਦਲ ਨੂੰ ਅਕਲ ਆ ਜੇ। ਪਰ ਬਾਦਲ ਦਲ ਵਾਲੇ ਜਿਹੜੇ ਲੋਕ ਨੇ, ਲੀਡਰ ਨੇ, ਇਹ ਉਡੀਕਣ ਲੱਗੇ ਵੀ 5 ਸਾਲ ਔਖੇ ਸੌਖੇ ਲੰਘਾਓ ਤੇ ਫਿਰ ਆਪਣੀ ਪੌਂ ਵਾਰਾਂ, ਕਿਉਂਕਿ ਲੋਕਾਂ ਨੇ ਦੁਖੀ ਹੋ ਕੇ ਸਿਆਸੀ ਤੌਰ ਦੇ ਉੱਤੇ ਸੱਤਾ ਦੇ ਖਿਲਾਫ ਲੋਕਾਂ 'ਚ ਗੁੱਸਾ ਹੁੰਦਾ, ਰੋਹ ਹੁੰਦਾ, ਹੋਣਾ ਵੀ ਚਾਹੀਦਾ। ਤੇ ਲੋਕਾਂ ਨੇ ਉਹੀ ਕੁਛ ਕੀਤਾ ਵੀ ਦੁਬਾਰਾ ਫਿਰ ਬਾਦਲ ਦਲ 2007 ਚ ਫੇਰ ਆ ਗਿਆ। 2007 ਤੋਂ ਲਗਾਤਾਰ ਬਾਦਲ ਦਲ ਨੇ ਜਿਹੜਾ 2 ਟਰਮਾਂ ਰਾਜ ਕੀਤਾ, 10 ਸਾਲ 2017 ਤੱਕ, ਜੋ ਕੁਛ ਇਸ ਦੌਰਾਨ ਸਿੱਖਾਂ ਨਾਲ ਤੇ ਸਿੱਖੀ ਨਾਲ ਹੋਇਆ, ਲੱਗਦਾ ਨਹੀਂ ਵੀ ਮੱਸੇ ਰੰਘੜ ਨੇ ਜਾਂ ਲਖਪਤ ਰਾਏ ਨੇ ਇੰਨਾ ਸਿੱਖਾਂ ਦਾ ਨੁਕਸਾਨ ਕੀਤਾ ਹੋ। ਕੋਈ ਨਾਦਰ ਸ਼ਾਹ, ਕੋਈ ਅਬਦਾਲੀ ਸਿੱਖੀ ਦਾ ਨੁਕਸਾਨ ਇਹਨਾਂ ਨਹੀਂ ਕਰ ਸਕਿਆ। ਉਦੋਂ ਉਲਟਾ ਅਸੀਂ ਦੂਣ ਸਵਾਏ ਹੋਏ, ਕਿਉਂਕਿ ਜਦੋਂ ਸਿੱਖਾਂ ਉੱਤੇ ਜ਼ੁਲਮ ਹੁੰਦਾ ਸਿੱਖੀ ਵੱਧਦੀ ਆ, ਸਿੱਖ ਵੱਧਦੇ।
ਪਰ ਇਹਨੇ ਉਹ ਢੰਗ ਤਰੀਕਾ ਅਪਣਾਇਆ ਜਿਹਦੇ ਨਾਲ ਸਿੱਖਾਂ ਦਾ ਸਿਦਕ ਟੁੱਟ ਗਿਆ। ਸਿੱਖ ਵਿਰੋਧੀ ਜਜ਼ਬਾਤਾਂ ਨੂੰ ਇੰਨੀ ਖੁੱਲ੍ਹ ਖੇਡ ਮਿਲੀ ਕਿ ਇੱਥੇ ਪੰਥ ਪ੍ਰਸਤ ਸਿੱਖ ਜਿਹੜਾ ਸੀ ਉਹ ਸ਼ਰਮਸ਼ਾਰ ਹੁੰਦਾ ਰਿਹਾ, ਕਿਉਂਕਿ ਜਿਹੜੇ ਸਿੱਖੀ ਦੇ ਦੁਸ਼ਮਣ ਸੀ ਆਸ਼ੂਤੋਸ਼ ਪਨਿਆਰੇ ਵਾਲਾ, ਬਿਆਸ ਵਾਲੇ, ਸਰਸੇ ਵਾਲੇ ਤੇ ਹੋਰ ਜਿੰਨਾ ਵੀ ਲੱਕੜ ਤਿੰਬੜਾ, ਜਿੰਨੇ ਸਿੱਖ ਸਿਧਾਂਤ ਦੇ ਬੈਰੀ ਨੇ, ਉਹ ਸਾਰਿਆਂ ਨੂੰ ਬਾਦਲ ਦਲ ਨੇ ਸਰਪ੍ਰਸਤੀ ਦਿੱਤੀ। ਇੱਕ ਉਹ ਅਕਾਲੀ ਸੀ ਜਿਹੜੇ ਅਕਾਲ ਦੇ ਪੁਜਾਰੀ ਸੀ, ਕਿਉਂਕਿ ਸਿੱਖ ਸਿਧਾਂਤ ਇਹ ਆ, ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ। ਇੱਕ ਅਸੀਂ ਉਹ ਅਕਾਲੀ ਹੁਣ ਦੇਖ ਰਹੇ ਹਾਂ ਜਿਹੜੇ ਰਮਾਇਣ ਦੇ ਪਾਠ ਕਰਾਉਂਦੇ ਫਿਰਦੇ। ਇੱਕ ਉਹ ਅਕਾਲੀ ਸੀ ਜਿਨ੍ਹਾਂ ਦਾ ਜਿਹੜਾ ਰੂਪ ਸਰੂਪ ਸੀ ਉਹ ਦੂਰੋਂ ਦੇਖ ਕੇ ਧੰਨ ਧੰਨ ਹੋ ਜਾਂਦੀ ਸੀ ਵੀ ਗੁਰੂ ਦਾ ਸਿੱਖ ਆ ਰਿਹਾ। ਇੱਕ ਅੱਜ ਦੇ ਆ ਘੋਣ ਮੋਨ, ਪੁਰਾਣੇ ਜਥੇਦਾਰਾਂ ਦੇ ਨਾਂ ਦੇ ਨਾਲ ਉਹਨਾਂ ਦੇ ਚਿਹਰੇ ਮੋਹਰੇ ਤੋਂ, ਹੱਥ ਵਿੱਚ ਸ੍ਰੀ ਸਾਹਿਬ ਤੋਂ ਜੋ ਪਿਆਰ ਸਤਿਕਾਰ ਮਿਲਦਾ ਸੀ, ਜੋ ਕੁਝ ਉੱਥੋਂ ਦਿਖਦਾ ਸੀ, ਅੱਜ ਬਿਲਕੁਲ ਉਲਟ ਵਾ। ਹੁਣ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਦੋਂ ਜੀ ਕਰਦਾ ਗਾਤਰਾ ਲਾ ਲੈਂਦਾ ਤੇ ਜਦੋਂ ਜੀ ਕਰਦਾ ਪਾ ਲੈਂਦਾ। ਹੋਲੀ ਵਾਲਾ ਦਿਨ ਤੇ ਰੰਗ ਬਰੰਗਾ ਹੋਇਆ ਫਿਰੇ, ਬਾਲ ਖਿੜੇ ਹੋਏ ਤੇ ਉਹਦੀਆਂ ਫੋਟੋਆਂ ਆਈਆਂ। ਉਸ ਦੌਰ ਵਿੱਚ ਜਦੋਂ ਅਕਾਲੀ ਲੀਡਰਸ਼ਿਪ ਰਾਜ ਭਾਗ ਭੋਗ ਰਹੀ ਸੀ, ਉਸ ਦੌਰ ਵਿੱਚ ਸਿੱਖ ਸਭ ਤੋਂ ਵੱਧ ਦੁਖੀ ਉਹ ਸੀ ਜਿਹੜਾ ਪੰਥ ਦੀ ਗੱਲ ਕਰਦਾ ਸੀ। ਜੋ ਕੁਝ ਕਾਂਗਰਸ ਦੇ ਰਾਜ ਵਿੱਚ ਨਹੀਂ ਹੋਇਆ ਸਿੱਖਾਂ ਨਾਲ, ਉਹ ਬਾਦਲ ਦੇ 10 ਸਾਲ ਦੇ ਰਾਜ ਵਿੱਚ ਹੋਇਆ। ਡੇਰਾ ਬਿਆਸ ਦਾ ਕੋਈ ਵੀ ਭੰਗੀ ਦਾਸ, ਕੋਈ ਸ਼ੰਗੀ ਦਾਸ, ਕੋਈ ਨਿੱਕਾ ਵੱਡਾ ਕਾਰਕੁੰਨ ਜਿਹਦਾ ਮਰਜ਼ੀ ਨਾਂ ਲੈ ਦਿੰਦੇ ਸੀ। ਬਾਦਲ ਦੇ ਹੁਕਮਾਂ ਦੇ ਉੱਤੇ ਪੁਲਿਸ ਉਸ ਬੰਦੇ ਨੂੰ ਚੱਕ ਕੇ ਸ਼ਤਰੌਲ ਕਰਦੀ ਸੀ, ਬੇਇੱਜ਼ਤੀ ਕਰਦੇ ਸੀ, ਜਲੀਲ ਕਰਦੇ ਸੀ, ਕਹਿੰਦੇ ਸੀ ਉੱਪਰੋਂ ਹੁਕਮ ਆ ਜੀ। ਆਸ ਕਰਦੇ ਰਹੇ ਵੀ ਸੈਣੀ ਵਰਗੇ ਬੁੱਚੜ, ਆਲਮ ਵਰਗੇ ਬੁੱਚੜ ਜਿਹੜੇ ਆ ਉਹ ਜੇਲ੍ਹਾਂ 'ਚ ਸੜਨਗੇ। ਉਲਟਾ ਬਾਦਲ ਦਲ ਨੇ ਉਹਨਾਂ ਨੂੰ ਵੱਡੇ ਅਹੁਦੇ ਬਖਸ਼ੇ ਤੇ ਉਹਨਾਂ ਸਾਰੇ ਬੁੱਚੜ ਪੁਲਸੀਆਂ ਦੀ ਜੈ ਜੈਕਾਰ ਹੁੰਦੀ ਰਹੀ ਜਿਨ੍ਹਾਂ ਨੇ ਕਾਂਗਰਸ ਦੇ ਰਾਜ ਵਿੱਚ ਸਿੱਖਾਂ ਦੀ ਹੇਠੀ ਕੀਤੀ ਸੀ, ਸਿੱਖਾਂ ਨੂੰ ਜਲੀਲ ਕੀਤਾ ਸੀ। ਤੇ ਜਿਹੜਾ ਕੁਝ ਉਸ ਦੌਰ ਵਿੱਚ ਹੋਇਆ ਉਹਦੇ ਨਾਲ ਲੋਕ ਜਿਹੜੇ ਆ ਇੰਨੇ ਆਵਾਜ਼ਾਰ ਸੀ, ਇੰਨੇ ਦੁਖੀ ਸੀ ਕਿ ਕੋਈ ਰਾਹ ਨਹੀਂ ਸੀ ਲੱਭਦਾ। ਆਮ ਆਦਮੀ ਪਾਰਟੀ ਦਾ ਫਨੋਮਨਾ ਉੱਠਿਆ, ਲੋਕ ਉਧਰ ਨੂੰ ਵੀ ਝੁਕੇ, ਪਰ ਸਰਕਾਰ ਜਿਹੜੀ ਆ ਉਹ ਕਾਂਗਰਸ ਦੀ ਬਣਨੀ ਸੀ, ਕਾਂਗਰਸ ਦੀ ਬਣ ਗਈ। ਹੁਣ ਲੋਕਾਂ ਨੂੰ ਕਾਂਗਰਸ ਵਿੱਚ ਤੇ ਬਾਦਲ ਦਲ ਦੇ ਵਿੱਚ ਕੋਈ ਬਾਹਲਾ ਫਰਕ ਨਹੀਂ ਲੱਗਦਾ। ਜਿੰਨੇ ਕੁ ਗੁਣ ਬਾਦਲ ਦਲ ਵਿੱਚ ਨੇ ਪੰਥ ਅਤੇ ਪੰਜਾਬ ਦੇ ਨਜ਼ਰੀਏ ਤੋਂ, ਓਨੇ ਕੁ ਗੁਣ ਕਾਂਗਰਸ ਵਿੱਚ ਲੱਭ ਜਾਣਗੇ। ਜਿੰਨੇ ਕੁ ਔਗਣ ਬਾਦਲ ਦਲ ਵਿੱਚ ਨੇ, ਓਨੇ ਕੁ ਔਗਣ ਸਾਨੂੰ ਕਾਂਗਰਸ ਵਿੱਚ ਲੱਭ ਜਾਣਗੇ। ਤੇ ਦੋਨੇ ਹੀ ਪੱਖਾਂ ਤੋਂ ਲੋਕਾਂ ਨੂੰ ਕੋਈ ਬਾਹਲੀ ਔਖ ਨਹੀਂ ਲੱਗ ਰਹੀ। ਕਿਸੇ ਵੇਲੇ ਕਿਸੇ ਕਾਂਗਰਸੀ ਦਾ ਕਿਸੇ ਬਾਦਲ ਦਲ ਵਿੱਚ, ਅਕਾਲੀ ਦਲ ਵਿੱਚ ਜਾਣਾ ਬੜੀ ਵੱਡੀ ਗੱਲ ਹੁੰਦੀ ਸੀ, ਤੇ ਕਿਸੇ ਅਕਾਲੀ ਦਾ ਕਿਸੇ ਕਾਂਗਰਸ ਵਿੱਚ ਜਾਣਾ ਬੜੀ ਵੱਡੀ ਗੱਲ ਹੁੰਦੀ ਸੀ। ਪਰ ਪ੍ਰਕਾਸ਼ ਸਿੰਘ ਬਾਦਲ ਦੀ ਕਿਰਪਾ ਸਦਕਾ ਅੱਜ ਕਿਸੇ ਅਕਾਲੀ ਦਾ ਕਾਂਗਰਸ ਵਿੱਚ ਹੋ ਜਾਣਾ ਤੇ ਕਿਸੇ ਕਾਂਗਰਸੀ ਦਾ ਅਕਾਲੀ ਬਣ ਜਾਣਾ ਛੋਟੀ ਜਿਹੀ ਗੱਲ ਹੋ ਗਈ। ਤੇ ਜਿਹੜੀ ਪਿਛਲੇ ਪਾਸੇ ਹਿਸਟਰੀ ਖੜੀ ਹੈ ਇਸ ਗੱਲ ਦੇ ਕਿ ਸ਼੍ਰੋਮਣੀ ਅਕਾਲੀ ਦਲ ਵਾਹਿਦ ਸਿੱਖਾਂ ਦੀ ਇੱਕ ਇਹੋ ਜਿਹੀ ਜਮਾਤ ਸੀ ਜਿਹਨੇ ਸਿੱਖਾਂ ਦਾ ਧਾਰਮਿਕ ਅਤੇ ਸਿਆਸੀ ਹਿੱਤਾਂ ਦੀ ਰਾਖੀ ਕਰਨੀ ਸੀ। ਅਕਾਲੀ ਬੰਦਾ ਪੰਥ ਅਤੇ ਪੰਜਾਬ ਨੂੰ ਸਮਰਪਿਤ ਬੰਦਾ ਹੁੰਦਾ ਸੀ। ਅਕਾਲੀ ਹੋਣਾ ਇੱਕ ਫਖਰ ਦੀ ਗੱਲ ਹੈ। ਅਕਾਲੀ ਉਹ ਲੋਕ ਸੱਦੇ ਸਦਾਏ ਜਾਂਦੇ ਰਹੇ, ਉਹਨਾਂ ਲੋਕਾਂ ਨੂੰ ਮੰਨਿਆ ਜਾਂਦਾ ਰਿਹਾ ਜਿਹੜੇ ਪੰਜਾਬ ਦੀ ਧਰਤੀ ਲਈ ਹਰ ਸੰਤਾਪ ਭੋਗਣ ਨੂੰ, ਹਰ ਕਸ਼ਟ ਭੋਗਣ ਨੂੰ ਤਿਆਰ ਸੀ। ਪਰ ਬਾਦਲ ਦੇ ਝੰਡੇ ਹੇਠ ਅਕਾਲੀ ਦਲ ਨੂੰ
ਇੰਨਾ ਜ਼ਿਆਦਾ ਭੈੜਾ, ਭ੍ਰਿਸ਼ਟ, ਭੱਦਾ ਤੇ ਨੀਚ ਬਣਾ ਦਿੱਤਾ ਗਿਆ। ਖੁਦ ਪ੍ਰਕਾਸ਼ ਸਿੰਘ ਬਾਦਲ ਤੇ ਉਹਦਾ ਪੁੱਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਜੇਲ੍ਹ ਯਾਤਰਾ ਤੇ ਗਏ ਤੇ ਸਾਡੀਆਂ ਸਿੱਖ ਸੰਸਥਾਵਾਂ ਦਾ ਹਸ਼ਰ ਇਹ ਹੋ ਗਿਆ ਕਿ ਜਿੱਥੇ ਪੰਥ ਲਈ ਜਿੱਤਾਂ ਜਿੱਤ ਕੇ ਲਿਆਉਣ ਵਾਲਿਆਂ ਦੇ ਸਰੋਪੇ ਸਨਮਾਨ ਹੋਣੇ ਸੀ, ਉਹਨਾਂ ਸਾਡੇ ਧਾਰਮਿਕ ਅਸਥਾਨਾਂ ਤੋਂ, ਸਾਡੀਆਂ ਉੱਚੀਆਂ ਸੁੱਚੀਆਂ ਸਰਮੌਰ ਪੰਥਕ ਸੰਸਥਾਵਾਂ ਤੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਚੋਂ, ਜੇਲ੍ਹ ਚੋਂ ਨਿਕਲਣ ਵਾਲੇ ਬਾਦਲ ਦਲ ਨੂੰ ਸਰੋਪੇ ਮਿਲਣ ਲੱਗ ਗਏ। ਹੁਣ ਜੇ ਰਮਾਇਣ ਦੇ ਪਾਠ ਕਰਾਉਣ ਵਾਲੇ, ਭ੍ਰਿਸ਼ਟਾਚਾਰ ਦੇ ਦੋਸ਼ਾਂ ਚੋਂ ਜੇਲ੍ਹ ਚੋਂ ਆਉਣ ਵਾਲੇ, ਹੋਰ ਮੰਦੇ ਕਰਮ ਕਰਨ ਵਾਲੇ ਬਾਦਲ ਦਲ ਦੇ ਲੀਡਰਾਂ ਨੂੰ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰੋਪੇ ਬਖਸ਼ਦੀ ਫਿਰੇ, ਤਾਂ ਫਿਰ ਕਾਂਗਰਸ ਵਾਲਿਆਂ ਨੂੰ ਸਰੋਪੇ ਵੀ ਮਿਲਣੇ ਚਾਹੀਦੇ ਆ, ਜਿਨ੍ਹਾਂ ਨੇ ਇਹੋ ਜਿਹੇ ਕੁੱਤੇ ਕੰਮ ਉਹਨਾਂ ਨੇ ਕੀਤੇ। ਤੇ ਹੁਣ ਤਾਂ ਹਾਲ ਇਹ ਹੈ ਕਿ ਲੋਕ ਕਹਿੰਦੇ ਆ ਕਿ ਜੇਕਰ ਬੇਅੰਤ ਸਿੰਘ ਜਿਉਂਦਾ ਰਹਿ ਜਾਂਦਾ ਤੇ ਕਿਸੇ ਤਰੀਕੇ ਨਾਲ ਉਹ ਬਾਦਲ ਦਲ ਜੁਆਇਨ ਕਰ ਲੈਂਦਾ, ਤਾਂ ਬਾਦਲ ਪਰਿਵਾਰ ਨੇ ਉਹਨੂੰ ਅਕਾਲ ਤਖਤ ਤੋਂ ਸਰੋਪੇ ਦਵਾ ਦੇਣੇ ਸੀ। ਤੇ ਇਸ ਗੱਲ ਦੇ ਵਿੱਚ ਕੋਈ ਬਾਹਲੀ ਅੱਤ ਕਥਨੀ ਵੀ ਨਹੀਂ, ਕਿਉਂਕਿ ਬਾਦਲ ਪਰਿਵਾਰ ਨੇ ਪੰਥ ਅਤੇ ਪੰਜਾਬ ਦੇ ਲਈ ਲੜਨ ਮਰਨ ਵਾਲਿਆਂ ਨੂੰ ਬੇਇੱਜ਼ਤ ਅਤੇ ਜਲੀਲ ਕਰਨ ਦੇ ਲਈ ਉਹਨਾਂ ਲੋਕਾਂ ਨੂੰ ਵਡਿਆਉਣਾ ਸ਼ੁਰੂ ਕੀਤਾ ਹੋਇਆ, ਜਿਨ੍ਹਾਂ ਨੇ ਪੰਥ ਅਤੇ ਪੰਜਾਬ ਦੀ ਪਿੱਠ 'ਚ ਛੁਰਾ ਮਾਰੇ। ਜਿਹੜਾ ਜਿੱਡਾ ਵੱਡਾ ਗਦਾਰ ਆ, ਜਿਹੜਾ ਜਿੰਨਾ ਵੱਡਾ ਪੰਥ ਦਾ ਦੁਸ਼ਮਣ ਆ, ਉਹਨੂੰ ਬਾਦਲ ਪਰਿਵਾਰ ਓਨਾ ਹੀ ਜ਼ਿਆਦਾ ਪਿਆਰ ਕਰਦਾ। ਜਿੰਨੇ ਹਿੰਦੂ ਕੱਟੜਪੰਥੀ ਪੰਜਾਬ ਦੀ ਧਰਤੀ ਉੱਤੇ ਸਿੱਖਾਂ ਦੇ ਜਜ਼ਬਾਤਾਂ ਨੂੰ ਲਾਂਬੂ ਲਾਉਣ ਵਾਲੇ ਨੇ, ਉਹਨਾਂ ਸਾਰਿਆਂ ਦੇ ਵਿੱਚੋਂ ਕੋਈ ਬਿਰਲਾ ਹੀ ਰਹਿ ਗਿਆ ਹੋਣਾ ਜਿਹਦੇ ਨਾਲ ਬਾਦਲ ਪਰਿਵਾਰ ਦੇ ਸੰਬੰਧ ਨਹੀਂ ਹੈਗੇ। ਜਦੋਂ ਇਹੋ ਜਿਹੀ ਮਾੜੀ ਸਿਆਸੀ ਅਪਰੋਚ ਵਾਲੇ ਬਾਦਲ ਦਲ ਨੂੰ ਬਾਰ-ਬਾਰ ਸੱਤਾ ਮਿਲ ਸਕਦੀ ਆ, ਤੇ ਇਹੋ ਜਿਹੀ ਮਾੜੀ ਬਿਰਤੀ ਵਾਲੀ ਕਾਂਗਰਸ ਪੰਜਾਬ ਦੇ ਵਿੱਚ ਸੱਤਾ ਮਾਣ ਸਕਦੀ ਆ, ਤਾਂ ਇਹੋ ਜਿਹੇ ਮਾਹੌਲ ਵਿੱਚ ਭਾਜਪਾ ਵਾਲਿਆਂ ਨੂੰ ਵੀ ਚਾਅ ਚੜ੍ਹਨਾ ਸੁਭਾਵਿਕ ਆ ਕਿ ਅਸੀਂ ਕਿਉਂ ਨਹੀਂ ਸੱਤਾ ਮਾਣ ਸਕਦੇ, ਅਸੀਂ ਤਾਂ ਇਹਨਾਂ ਨਾਲੋਂ ਘੱਟ ਸਿੱਖਾਂ ਨੂੰ ਦੁਖੀ ਕੀਤਾ। ਭਾਜਪਾ ਸਿੱਖ ਸਿਧਾਂਤ ਦੀ ਵੈਰੀ, RSS ਦਾ ਵਿੰਗ ਆ, ਤੇ ਜਿੰਨੀਆਂ ਹਿੰਦੂ ਕੱਟੜਪੰਥੀ, ਹਿੰਦੂ ਰਾਸ਼ਟਰ ਵਾਲੀਆਂ ਧਿਰਾਂ ਨੇ, ਉਹਨਾਂ ਸਾਰੀਆਂ ਦੇ ਵਿੱਚ ਭਾਜਪਾ ਦੀ ਲੀਡਰਸ਼ਿਪ ਸਰਮੌਰ ਆ। ਪਰ ਉਹਨਾਂ ਨੇ ਆਪਦੇ ਏਜੰਡੇ ਤਹਿਤ ਹੁਣ ਬਾਦਲ ਦਲ ਨੂੰ ਬਾਏ ਕਰਕੇ ਪੰਜਾਬ ਦੇ ਵਿੱਚ ਆਪਦੀ ਸਿਆਸੀ ਧਿਰ ਮਜ਼ਬੂਤ ਕਰਨ ਦਾ ਜਿਹੜਾ ਫੈਸਲਾ ਕੀਤਾ, ਉਹਦੇ ਤਹਿਤ ਕਈ ਉਹਨਾਂ ਨੇ ਪ੍ਰੋਗਰਾਮ, ਕਈ ਏਜੰਡੇ ਜਿਹੜੇ ਆ ਲਾਗੂ ਕੀਤੇ ਕਰਾਏ ਨੇ। ਉਹਦੇ ਬਾਰੇ ਉਹਨਾਂ ਨੂੰ ਲਾਭ ਮਿਲਦਾ ਜਾਂ ਨਹੀਂ ਮਿਲਦਾ ਉਹ ਤਾਂ ਬਾਅਦ ਦੀ ਗੱਲ ਆ, ਪਰ ਬਾਦਲ ਦਲ ਨੂੰ ਕਰਾਰਾ ਝਟਕਾ ਲੱਗਣ ਦੇ ਪੂਰੇ ਅਸਾਰ ਨੇ। ਸੁਭਾਵਿਕ ਆ, ਜਦੋਂ ਇੱਕ ਤੀਜਾ ਪਲੇਅਰ, ਤੀਜੀ ਟੀਮ ਮੈਦਾਨ ਵਿੱਚ ਆ ਰਹੀ ਆ, ਤਾਂ ਕਾਂਗਰਸ ਵਾਲੇ ਵੀ ਬਾਦਲ ਵਾਲਿਆਂ ਨਾਲ ਮਿਲ ਮਿਲਾਪ ਕਰਕੇ ਕੋਈ ਰਾਹ ਲੱਭਣਗੇ। ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਜ਼ਰੂਰ ਚਾਹੂਗਾ ਕਿ ਭਾਜਪਾ ਦੇ ਪੈਰ ਜੇ ਨਹੀਂ ਲੱਗਣ ਦੇਣੇ, ਤਾਂ ਬਾਦਲ ਦਲ ਨੂੰ ਕੋਈ ਨਾ ਕੋਈ ਰਾਹਤ, ਕੋਈ ਨਾ ਕੋਈ ਵੇ ਆਊਟ ਦਈਏ। ਦਿਲਾਂ ਦੇ ਦਿਲਾਂ ਨੂੰ ਰਾਹ ਹੁੰਦੇ ਆ, ਸਿਆਸੀ ਲੋਕਾਂ ਦੇ ਆਪਸ ਵਿੱਚ ਹੀ ਬੜੇ ਹਿਸਾਬ ਕਿਤਾਬ ਹੁੰਦੇ ਆ। ਹੁਣ ਸਾਫ਼ ਦਿਖ ਰਿਹਾ ਕਿ ਬਾਦਲ ਦਲ ਦੇ ਉਹ ਆਗੂ ਜਿਨ੍ਹਾਂ ਨੇ ਉਂਝ ਤਾਂ ਉਹਨਾਂ ਸਾਰੇ ਕੁੱਤੇ ਕੰਮਾਂ ਦੇ ਮੌਕੇ ਬਾਦਲ ਦਲ ਦਾ ਸਾਥ ਨਹੀਂ ਛੱਡਿਆ, ਚਾਹੀਦਾ ਤਾਂ ਉਦੋਂ ਸੀ। ਆ ਜਿਹੜੇ ਢੀਂਡਸੇ ਹੁਣੀ, ਬ੍ਰਹਮਪੁਰੇ ਹੁਣੀ, ਸੇਖਵੇਂ ਹੁਣੀ ਤੇ ਹੋਰ ਜਿਹੜੇ ਨੇ, ਉਹਨਾਂ ਦਾ ਹੁਣ ਪੰਥ ਨਾਲ ਪਿਆਰ ਜਾਗ ਪਿਆ। ਹੁਣ ਉਹ ਕਹਿੰਦੇ ਆ ਕਿ ਭਾਜਪਾ ਨੇ, ਬਾਦਲ ਦਲ ਨੇ ਬੜਾ ਮਾੜਾ ਕੀਤਾ, ਜਿਹੜਾ ਬੇਅਦਬੀ ਕਾਂਡ ਦੇ ਮੌਕੇ ਜਾਂ ਡੇਰਾ ਸਰਸਾ ਦੇ ਮੁਖੀ ਨੂੰ ਮਾਫੀ ਦੇ ਕੇ, ਜਾਂ ਆਹ ਕੀਤਾ ਤੇ ਉਹ ਕੀਤਾ, ਵੀ ਅਸੀਂ ਤਾਂ ਉੱਥੇ ਅੰਦਰ ਕਹਿੰਦੇ ਰਹੇ, ਸਾਡੀ ਸੁਣਵਾਈ ਨਹੀਂ ਹੋਈ। ਪਰ ਇਹਨਾਂ ਨੇ ਉਦੋਂ ਨਹੀਂ ਕੋਈ ਗੱਲ ਬੋਲੀ। ਹੁਣ ਜਦੋਂ ਬਾਦਲ ਦਾ ਰਾਜ ਨਹੀਂ ਰਿਹਾ, ਕਾਂਗਰਸ ਦਾ ਰਾਜ ਆ ਗਿਆ, ਉਦੋਂ ਇਹਨਾਂ ਲੋਕਾਂ ਨੇ ਹੌਲੀ ਹੌਲੀ ਆਪਦੀ ਚੁੰਝ ਖੋਲਣੀ ਸ਼ੁਰੂ ਕਰਤੀ ਸੀ।
ਤੇ ਹੁਣ ਲੋਕਾਂ 'ਚ ਚਰਚਾ ਇਹ ਹੈਗੀ ਆ ਕਿ ਬਾਦਲ ਦਲ ਨੂੰ ਖੂੰਜੇ ਲਾ ਕੇ ਬਾਦਲ ਦਲ ਦੀ ਲੀਡਰਸ਼ਿਪ ਦੇ ਵਿੱਚੋਂ ਬੰਦੇ ਲੈ ਕੇ ਤੇ ਕੁਝ ਹੋਰ ਆਗੂਆਂ ਨੂੰ ਨਾਲ ਲੈ ਕੇ ਪੰਜਾਬ ਦੇ ਵਿੱਚ ਭਾਜਪਾ ਆਪਦੇ ਪੈਰ ਜਮਾਉਣਾ ਚਾਹੁੰਦੀ ਹੈ। ਚਰਚਾ ਤਾਂ ਇੱਥੋਂ ਤੱਕ ਚੱਲਦੀ ਰਹਿੰਦੀ ਆ ਕਿ ਕਿਸੇ ਨਾ ਕਿਸੇ ਦਿਨ ਨਵਜੋਤ ਸਿੱਧੂ ਫੇਰ ਅਡਾਰੀ ਮਾਰੂਗਾ ਭਾਜਪਾ ਵੱਲ ਨੂੰ। ਦੂਜੇ ਪਾਸੇ ਇਹ ਵੀ ਚਰਚਾ ਜੋਬਨ ਤੇ ਹੈ ਕਿ ਖਾੜਕੂ ਸਿੱਖ ਸੰਘਰਸ਼ ਦੇ ਵਿੱਚ ਜਾਂ ਖਾਲਿਸਤਾਨੀ ਸਫਾਂ ਦੇ ਵਿੱਚ ਵਿਚਰਦੇ ਰਹੇ ਬਹੁਤ ਵੱਡੀ ਪੱਧਰ ਦੇ ਉੱਤੇ ਆਗੂਆਂ ਦਾ ਭਾਜਪਾ ਦੀ ਲੀਡਰਸ਼ਿਪ ਦੇ ਨਾਲ ਤਾਲਮੇਲ ਬਣਿਆ ਹੋਇਆ, ਜਿਹਦੇ ਤਹਿਤ ਕੁਝ ਇਹੋ ਜਿਹੇ ਕੰਮ ਕੀਤੇ ਕਰਾਏ ਜਾਣੇ ਆ ਜਿਹਦੇ ਨਾਲ ਪੰਜਾਬ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਭਾਜਪਾ ਪ੍ਰਤੀ ਸੌਫਟ ਕਾਰਨਰ ਪੈਦਾ ਹੋ ਜਾਵੇ। ਜਿਹੜੇ ਬਾਦਲ ਦਲ ਵਾਲੇ ਮੋਦੀ ਦੇ ਰਾਜ ਵਿੱਚ ਇਹ ਮੱਤਾਂ ਦਿੰਦੇ ਰਹੇ ਲੋਕਾਂ ਨੂੰ ਕਿ ਜੀ ਜੇਲ੍ਹਾਂ 'ਚ ਨਜ਼ਰਬੰਦ ਛੱਡੇ ਹੀ ਨਹੀਂ ਜਾ ਸਕਦੇ, ਅੱਜ ਉਹ ਤਾਹਾਂ ਠਾਹਾਂ ਦੇਖਦੇ ਹੋਣਗੇ ਕਿ ਹੁਣ ਉਹੀ ਮੋਦੀ ਸਰਕਾਰ ਜਿਹੜੀ ਆ ਜਦੋਂ ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਦੀਆਂ ਰਿਹਾਈਆਂ ਕਰੇਗੀ ਤਾਂ ਅਸੀਂ ਲੋਕਾਂ ਦੇ ਵਿੱਚ ਕਿਹੜਾ ਮੂੰਹ ਲੈ ਕੇ ਖੜਾਂਗੇ। ਹੁਣ ਤਾਂ ਸਾਫ਼ ਦਿਖਦਾ ਵੀ ਇਹਨਾਂ ਨੇ ਉਦੋਂ ਮੋਦੀ ਸਰਕਾਰ ਤੇ ਕੋਈ ਦਬਾਅ ਹੀ ਨਹੀਂ ਪਾਇਆ ਤੇ ਨਹੀਂ ਤਾਂ ਉਦੋਂ ਵੀ ਰਿਹਾਈਆਂ ਇਹ ਹੋ ਸਕਦੀਆਂ ਸੀ। ਤਾਂ ਬਾਦਲ ਦਲ ਦੇ ਨੰਬਰ ਇਸ ਗੱਲ ਵਿੱਚ ਹੋਰ ਜ਼ਿਆਦਾ ਕੱਟੇ ਗਏ। ਦੂਜੇ ਪਾਸੇ ਭਾਜਪਾ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਭਾਈ ਬਲਵੀਰ ਸਿੰਘ ਭੂਤਨਾ ਤੇ ਭਾਈ ਗੁਰਦੀਪ ਸਿੰਘ ਖੈੜਾ, ਭਾਈ ਲਖਵਿੰਦਰ ਸਿੰਘ ਨਾਰੰਗਵਾਲ, ਭਾਈ ਗੁਰਮੀਤ ਸਿੰਘ ਇੰਜੀਨੀਅਰ ਤੇ ਭਾਈ ਸ਼ਮਸ਼ੇਰ ਸਿੰਘ ਕੰਵਰਪੁਰ, ਇਹਨਾਂ ਦੀਆਂ ਫਾਈਲਾਂ ਦੱਸਦੇ ਆ ਵੀ ਕੰਪਲੀਟ ਕਰਕੇ ਭੇਜ ਦਿੱਤੀਆਂ ਨੇ ਤੇ ਕਿਸੇ ਵੀ ਵੇਲੇ ਇਹਨਾਂ ਸਿੰਘਾਂ ਦੀਆਂ ਰਿਹਾਈਆਂ ਦੀ ਖਬਰ ਆ ਜਿਹੜੀ ਉਹ ਆ ਸਕਦੀ ਹੈ। ਦੂਜਾ ਹੈਗਾ ਵੀ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਆ ਜਿਹੜੀ ਉਹ ਰੱਦ ਹੋ ਗਈ ਹੈ। ਆਸ ਤਾਂ ਇਹ ਕਰਦੇ ਰਹੇ ਆ ਕਿ ਜਿਹੜੇ ਸ਼ਤਾਬਦੀ ਦੇ ਸਮਾਰੋਹ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਹੋ ਰਹੇ ਆ, ਇਸ ਮੌਕੇ ਰਿਹਾਈਆਂ ਹੋ ਜਾਣਗੀਆਂ। ਪਰ ਜਿਵੇਂ ਉਹ ਕਹਿੰਦੇ ਆ ਵੀ ਬੱਕਰੀ ਦੁੱਧ ਤਾਂ ਦਿੰਦੀ ਆ ਪਰ ਮੀਂਗਣਾ ਪਾ ਕੇ, ਤੇ ਅਜੇ ਤੱਕ ਰਿਹਾਈਆਂ ਜਿਹੜੀਆਂ ਨੇ ਉਹਦੀ ਚਰਚਾ ਤਾਂ ਜੋਬਨ ਤੇ ਆ ਪਰ ਰਿਹਾਈ ਅਜੇ ਪ੍ਰੈਕਟੀਕਲੀ ਹੋਈ ਨਹੀਂ। ਇਹ ਖਬਰਾਂ ਜ਼ਰੂਰ ਲਗਾਤਾਰ ਆ ਰਹੀਆਂ ਨੇ ਵੀ ਕਾਗਜ਼ ਕੰਪਲੀਟ ਹੋ ਕੇ ਅੱਡ-ਅੱਡ ਜੇਲ੍ਹਾਂ 'ਚ ਉਹਨਾਂ ਦੇ ਲਈ ਭੇਜ ਦਿੱਤੇ ਗਏ। ਦੂਜੇ ਪਾਸੇ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਵਰਗਾ ਹੀ ਇੱਕ ਸੈਂਸਿਟਿਵ ਸੰਵੇਦਨਸ਼ੀਲ ਮਸਲਾ ਕਾਲੀਆਂ ਸੂਚੀਆਂ ਦਾ ਸੀ। ਬੜੀ ਚਰਚਾ ਹੋਈ, ਬੜੀ ਬੱਲੇ ਬੱਲੇ ਹੋਈ ਕਿ 2 ਹੀ ਸਿੰਘਾਂ ਦੇ ਨਾਂ ਰਹਿ ਗਏ, ਬਾਕੀ ਸਾਰਿਆਂ ਦੇ ਨਾਂ ਕਾਲੀ ਸੂਚੀ ਵਿੱਚੋਂ ਖਤਮ ਕਰ ਦਿੱਤੇ ਗਏ ਆ। ਪਰ ਉਸ ਮਸਲੇ ਉੱਤੇ ਵੀ ਕੋਈ ਬਾਹਲੀ ਜ਼ਿਆਦਾ ਹਾਂ ਪੱਖੀ ਗੱਲ ਦੇਖਣ ਸੁਣਨ ਨੂੰ ਮਿਲਦੀ ਨਹੀਂ ਵੀ ਠੋਕ ਵਜਾ ਕੇ ਕਿਹਾ ਜਾ ਸਕੇ ਕਿ ਆਹ 2 ਬੰਦੇ ਰਹਿ ਗਏ ਜੀ, ਬਾਕੀ ਆਹ ਬੰਦੇ ਅੱਜ ਤੋਂ ਬਾਅਦ ਕਿਸੇ ਵੀ ਸਿੱਖ ਨੂੰ ਜਦੋਂ ਮਰਜੀ ਉਹ ਆ ਜਾ ਸਕਦਾ, ਕੋਈ ਬਲੈਕ ਲਿਸਟਡ ਨਹੀਂ। ਫੇਰ ਉੱਥੇ ਉਹੀ ਗੱਲ ਆ ਗਈ, ਬੱਕਰੀ ਦੁੱਧ ਤਾਂ ਦਿੰਦੀ ਆ ਮੀਂਗਣਾ ਪਾ ਕੇ। ਤੀਸਰਾ ਜਿਹੜਾ ਹੈ, ਬੜੀ ਚਰਚਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇੰਦਰਾ ਗਾਂਧੀ ਏਅਰਪੋਰਟ ਦਾ ਨਾਂ ਆ ਜਿਹੜਾ ਉਹ ਬਾਬੇ ਨਾਨਕ ਦੇ ਨਾਂ ਤੇ ਰੱਖਣਾ। ਉਹ ਵੀ ਗੱਲ ਕੋਈ ਐਲਾਨ ਜਿਹੜਾ ਸੀਗਾ ਨਹੀਂ ਹੋ ਸਕਿਆ। ਕੱਲ ਕਲਾਂ ਨੂੰ ਹੋ ਸਕਦਾ ਹੋ ਜਾਵੇ ਪਰ ਅਜੇ ਤੱਕ ਤਾਂ ਕੋਈ ਇਹੋ ਜਿਹੀ ਗੱਲ ਨਹੀਂ ਮਿਲੀ। ਫਿਰ ਆ ਗਿਆ ਕਰਤਾਰਪੁਰ ਦਾ ਲਾਂਘਾ। ਕਰਤਾਰਪੁਰ ਦੇ ਲਾਂਘੇ ਲਈ ਇੱਕ ਗੱਲ ਪੱਕੀ ਆ ਕਿ ਮੋਦੀ ਸਰਕਾਰ ਚਾਹੁੰਦੀ ਤਾਂ ਨਹੀਂ ਸੀ ਪਰ ਕਰਨਾ ਪੈ ਗਿਆ।
ਹੁਣ ਲਾਂਘਾ ਖੋਲ ਵੀ ਦਿੱਤਾ ਤਾਂ ਇੰਨੀਆਂ ਕੁ ਅੜਚਣਾ, ਇੰਨੀਆਂ ਕੁ ਮੁਸ਼ਕਲਾਂ, ਪ੍ਰਕਿਰਿਆ ਇੰਨੀ ਕੁ ਟਫ ਆ, ਇੰਨੀ ਕੁ ਔਖੀ ਬਣਾ ਦਿੱਤੀ ਗਈ ਆ ਕਿ ਇੱਕ ਪਾਸੇ ਤਾਂ ਸਿੱਖਾਂ ਤੋਂ ਵਾਹ-ਵਾਹ ਖੱਟਣੀ ਚਾਹੁੰਦੇ ਆ ਕਿ ਅਸੀਂ ਲਾਂਘਾ ਖੋਲਤਾ, ਦੂਜੇ ਪਾਸੇ ਪ੍ਰਕਿਰਿਆ ਇੰਨੀ ਕੁ ਔਖੀ ਬਣਾਈ ਜਾ ਰਹੀ ਆ ਕਿ ਲੋਕ ਕਹਿੰਦੇ ਆ ਇਹਦੇ ਨਾਲੋਂ ਤਾਂ ਨਾ ਹੀ ਖੋਲਦੇ। ਮੋਦੀ ਸਰਕਾਰ ਜਾਂ ਭਾਜਪਾ ਜਿਹੜੀ ਆ ਉਹ ਸਿੱਖਾਂ ਦੇ ਦਿਲ ਜਿੱਤਣਾ ਚਾਹੁੰਦੀ ਆ ਕਿ ਸਿੱਖਾਂ ਤੋਂ ਤੋਏ ਕਰਾਉਣਾ ਚਾਹੁੰਦੀ ਆ, ਇਹ ਨਹੀਂ ਸਮਝ ਲੱਗ ਰਹੀ। ਜਿਹੜੀ ਇਹ ਗੱਲ ਸੁਣਦੇ ਆ ਰਹੇ ਆ ਕਿ ਉਹਨਾਂ ਨੇ ਨਵੀਂ ਲੀਡਰਸ਼ਿਪ ਉਭਾਰਨੀ ਆ, ਉਸ ਨਵੀਂ ਲੀਡਰਸ਼ਿਪ ਦੇ ਵਿੱਚ ਚਾਹੇ ਉਹ ਹਰਿੰਦਰ ਸਿੰਘ ਖਾਲਸਾ ਵਾ, ਚਾਹੇ ਹਰਵਿੰਦਰ ਸਿੰਘ ਫੂਲਕਾ ਜੀ ਹੈ ਵਕੀਲ ਸਾਹਿਬ, ਤੇ ਹੋਰ ਬਹੁਤ ਸਾਰੇ ਪੰਥ ਪ੍ਰਸਤ ਲੋਕ ਨੇ, ਜਿਵੇਂ ਪਿੱਛੇ ਜੇ ਸਾਡੇ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਬਰਨਾਲੇ ਵਾਲੇ, ਉਹਨਾਂ ਨੇ ਵੀ ਇੱਕ ਵਾਰੀ ਬੜੀ ਐਡਵੋਕੇਸੀ ਕੀਤੀ ਸੀ ਵੀ RSS ਬੜੀ ਵਧੀਆ, ਪਰ ਜਲਦੀ ਹੋਈ ਆ ਕੇ ਦੱਸਤਾ ਸੀ ਪੰਥ ਨੂੰ ਵੀ ਕੁਝ ਨਹੀਂ ਹੈਗਾ, ਪੰਥ ਦੇ ਦੁਸ਼ਮਣਾਂ ਦੀ ਜਮਾਤ। ਹੁਣ ਹੋਰ ਪਤਾ ਨਹੀਂ ਕਿਹਨੇ ਉੱਥੇ ਜਾਣਾ ਤੇ ਫਿਰ ਵਾਪਸ ਆ ਕੇ ਪੰਥ ਦੇ ਮੂਹਰੇ ਇਹ ਵੀ ਦੱਸਣਾ ਵੀ ਉੱਥੇ ਤਾਂ ਕੁਝ ਨਹੀਂ ਹੈਗਾ, ਪੰਥ ਦੇ ਦੁਸ਼ਮਣਾਂ ਦਾ ਅੱਡਾ ਵਾ। ਪਰ ਜਿੰਨੇ ਦਿਨ ਉਹ ਰਹਿਣਗੇ ਓਨੇ ਦਿਨ ਉਹਨਾਂ ਨੇ ਭਾਜਪਾ ਜਿੰਦਾਬਾਦ ਤੇ RSS ਜਿੰਦਾਬਾਦ ਕਹਿਣਾ ਵੀ ਆ। ਬੜੇ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਭਾਜਪਾ ਵਰਗੀ ਜਮਾਤ ਕਿਹੜੀ ਹੈ ਜੀ, RSS ਵਰਗੀ, ਆ ਦੇਖੋ ਸਿੱਖਾਂ ਲਈ ਆ ਕਰਤਾ। ਜਿਹਦਾ ਕੰਮ ਕੋਈ ਕਰੇ ਉਹਦਾ ਫਰਜ਼ ਵੀ ਬਣਦਾ ਵੀ ਉਹ ਉਹਨੂੰ ਸਲਾਵੇ, ਪਰ ਇਹਦਾ ਅਰਥ ਇਹ ਨਹੀਂ ਹੁੰਦਾ ਕਿ ਆਪਦੇ ਏਜੰਡੇ, ਆਪਦੇ ਧਰਮ ਅਤੇ ਆਪਦੀ ਕੌਮ ਦੇ ਹਿੱਤਾਂ ਦੇ ਉਲਟ ਭੁਗਤ ਜਾਈਏ। ਹੁਣ ਸਮੱਸਿਆ ਇਹ ਹੈ ਕਿ ਪੰਥ ਅਤੇ ਪੰਜਾਬ ਲਈ ਲੜਨ ਮਰਨ ਵਾਲਿਆਂ ਦੇ ਵਿੱਚੋਂ ਜਿਨ੍ਹਾਂ ਆਗੂਆਂ ਨੂੰ ਭਾਜਪਾ ਜੁਆਇਨ ਕਰਕੇ ਆਪਦੀ ਸਿਆਸੀ ਪਾਰੀ ਖੇਡਣ ਦਾ ਚਾਅ ਚੜਿਆ ਹੋਇਆ, ਉਹ ਜਦੋਂ ਲੋਕਾਂ 'ਚ ਵਿਚਰਨਗੇ ਤਾਂ ਲੋਕ ਉਹਨਾਂ ਦੇ ਮੂੰਹ 'ਚ ਹੱਥ ਦੇਣ ਤੱਕ ਜਾਣਗੇ ਕਿ ਜਿਹੋ ਜਿਹੇ ਕੁੱਤੇ ਕੰਮ ਬਾਦਲ ਵਾਲੇ ਕਰਦੇ ਆ ਵੀ ਪੰਥ ਵੀ ਕਰੀ ਜਾਣਾ, ਸਿੱਖਾਂ ਦੇ ਦਿਲ ਜਿੱਤਣ ਲਈ ਵੀ ਯਤਨਸ਼ੀਲ ਰਹਿਣਾ ਤੇ ਪੰਥ ਦੀਆਂ ਜੜ੍ਹਾਂ ਚਾਰੀ ਵੀ ਪਾਈ ਰੱਖਣੀ, ਸਿੱਖਾਂ ਨੂੰ ਜਲੀਲ ਵੀ ਕਰੀ ਜਾਣਾ, ਵੀ ਉਹੀ ਕੰਮ ਹੁਣ ਤੁਸੀਂ ਕਰਨ ਲੱਗ ਪਏ ਹੋ ਭਾਜਪਾ 'ਚ ਸ਼ਾਮਲ ਹੋ ਕੇ। ਜਾਂ ਤਾਂ ਸਪਸ਼ਟ ਕਰੋ ਵੀ ਆਹ ਬੰਦੇ ਛੱਡਤੇ, ਜਾਂ ਸਪਸ਼ਟ ਕਰੋ ਵੀ ਆਹ ਕਾਲੀਆਂ ਸੂਚੀਆਂ ਦੇਖੋ ਜੀ ਰੱਦ ਹੋ ਗਈਆਂ, ਜਾਂ ਕਰਤਾਰਪੁਰ ਦਾ ਲਾਂਘਾ, ਇਹ ਤੁਸੀਂ ਦਿੰਦੇ ਵੀ ਸਭ ਕੁਝ ਹੋ ਤਾਂ ਦਿੰਦੇ ਵੀ ਕੁਝ ਨਹੀਂ। ਸੋ ਪੰਜਾਬ ਦੇ ਵਿੱਚ ਭਾਜਪਾ ਦਾ ਜਿਹੜੇ ਲੋਕ ਆਧਾਰ ਬਣਾਉਣਾ ਚਾਹੁੰਦੇ ਆ ਉਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਜਿਸ ਤਰੀਕੇ ਦਾ ਅੰਦਾਜ਼ ਹੁਣ ਤੱਕ ਅਪਣਾਇਆ ਗਿਆ, ਇਹਦੇ ਵਿੱਚ ਪੰਜਾਬ ਦੇ ਪੰਥ ਦੇ ਵਿੱਚ ਕਾਮਯਾਬੀ ਹੋਣੀ ਭਾਜਪਾ ਦੀ ਨਾਮੁਮਕਿਨ। ਪਹਿਲੀ ਗੱਲ ਤਾਂ ਇਹ ਆ ਕਿ ਭਾਜਪਾ ਨੂੰ ਲੋਕ ਸਮਝਦੇ ਹੀ ਲਾਲਿਆਂ ਦੀ ਪਾਰਟੀ ਆ, ਵਪਾਰੀ ਜਮਾਤ ਦੀ ਪਾਰਟੀ। ਇਹ ਸ਼ਹਿਰੀ ਸਿੱਖਾਂ ਦੇ ਵਿੱਚ ਤਾਂ ਕਿਸੇ ਹੱਦ ਤੱਕ ਕਾਮਯਾਬ ਹੋ ਸਕਦੇ ਸੀ, ਪਰ ਪੇਂਡੂ ਖੇਤਰਾਂ ਦੇ ਵਿੱਚ ਜਦੋਂ ਜ਼ਿਕਰ ਆ ਜਾਂਦਾ ਵੀ RSS ਤਾਂ ਸਿੱਖਾਂ ਨੂੰ ਹਿੰਦੂ ਕਹਿੰਦੀ ਹੈ, ਜਦੋਂ ਜ਼ਿਕਰ ਆ ਜਾਂਦਾ ਕਿ ਭਾਜਪਾ ਦੀ ਲੀਡਰਸ਼ਿਪ ਸਾਂਝਾ ਸਿਵਲ ਕੋਡ, ਯੂਨੀਵਰਸਲ ਸਿਵਲ ਕੋਡ ਦੀਆਂ ਗੱਲਾਂ ਕਰਦੀ ਹੈ, ਜਦੋਂ ਇਹ ਜ਼ਿਕਰ ਆਉਂਦਾ ਕਿ ਇਹ ਬਾਬਰੀ ਮਸਜਿਦ ਖਤਮ ਕਰਕੇ ਉੱਥੇ ਰਾਮ ਮੰਦਿਰ ਬਣਾਉਣ ਨੂੰ ਫਿਰਦੇ ਆ, ਇਹੋ ਜਿਹੀਆਂ ਗੱਲਾਂ, ਹਿੰਦੂ ਕੱਟੜਵਾਦੀਆਂ ਗੱਲਾਂ ਸੁਣ ਕੇ ਆਮ ਸਿੱਖ ਜਿਹੜਾ ਹੈ ਉਹ ਫਿਰ ਭਾਜਪਾ ਤੋਂ ਟਾਲਾ ਹੀ ਵੱਟਦਾ। ਇੱਕ ਤਾਂ ਪਹਿਲਾਂ ਹੀ ਕੁਝ ਨਹੀਂ ਪੱਲੇ, ਦੂਜਾ ਕੰਮ ਜਿਹੜੇ ਮਾੜੇ ਮੋਟੇ ਕਾਰਨ ਕਰਾਉਣ ਦੀ ਸਥਿਤੀ ਵਿੱਚ ਵਾ ਉਹ ਵੀ ਇੰਨੇ ਘਟੀਆ ਤਰੀਕੇ ਨਾਲ ਕਰਦੇ ਆ ਕਿ ਉਹਦਾ ਅਰਥ ਹੀ ਗਵਾਚ ਜਾਂਦਾ। ਲੋਕਾਂ ਨੂੰ ਆਸ ਸੀਗੀ ਕਿ ਘੱਟੋ ਘੱਟ 10-15 ਉਹਨਾਂ ਗੁਰਸਿੱਖਾਂ ਨੂੰ ਜਿਨ੍ਹਾਂ ਨੇ ਕੌਮ ਲਈ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਦੀਆਂ ਰਿਹਾਈਆਂ ਕਰਵਾ ਕੇ ਸੁਲਤਾਨਪੁਰ ਲੋਧੀ ਵਿੱਚ ਹੋਣ ਵਾਲੇ ਸਮਾਗਮਾਂ ਮੌਕੇ ਇੱਥੇ ਜਿਹੜਾ ਹੈ ਉਹਨਾਂ ਦੀ ਹਾਜ਼ਰੀ ਲਵਾਈ ਜਾਊਗੀ ਤੇ ਪੰਥ ਜਿਹੜਾ ਹੈ ਉਡੀਕ ਕਰ ਰਿਹਾ ਸੀ, ਪਰ ਇਹੋ ਜਿਹਾ ਕੁਝ ਭਾਜਪਾ ਨੇ ਨਹੀਂ ਕੀਤਾ। ਦੂਜੇ ਪਾਸੇ ਮਨਿੰਦਰਜੀਤ ਬਿੱਟੇ ਵਰਗੇ, ਰਵਨੀਤ ਬਿੱਟੂ ਵਰਗੇ ਉਹ ਅੱਡ ਹੋ ਹੱਲਾ ਮਚਾਉਣ ਲੱਗੇ ਹੋਏ ਨੇ ਕਿ ਰਾਜੋਆਣੇ ਦੀ ਫਾਂਸੀ ਕਿਉਂ ਮਾਫ ਕੀਤੀ, ਪ੍ਰੋਫੈਸਰ ਭੁੱਲਰ ਦੀ ਰਿਹਾਈ ਕਿਉਂ ਹੋ ਰਹੀ ਹੈ। ਇਹ ਸਾਰੀਆਂ ਗੱਲਾਂ ਕਰਨ ਕਰਾਉਣ ਵਾਲੇ
ਇੱਕ ਗੱਲ ਚੰਗੀ ਤਰ੍ਹਾਂ ਜਾਣਦੇ ਆ ਕਿ ਜੇ ਰਿਹਾਈਆਂ ਦਾ ਫੈਸਲਾ ਮੁਲਕ ਦੇ ਕਾਨੂੰਨ ਅਨੁਸਾਰ, ਸੰਵਿਧਾਨ ਅਨੁਸਾਰ ਸਰਕਾਰ ਨੇ ਕਰ ਲਿਆ ਵਾ, ਤੇ ਜਦੋਂ ਇੱਕ ਵਾਰੀ ਉਹ ਫੈਸਲਾ ਇੰਪਲੀਮੈਂਟ ਹੋ ਗਿਆ, ਲਾਗੂ ਹੋ ਗਿਆ, ਫੇਰ ਦੁਬਾਰਾ ਉਸ ਫੈਸਲੇ ਦੇ ਉੱਤੇ ਕੋਈ ਕਿੰਤੂ ਪ੍ਰੰਤੂ ਕਰਨ ਨੂੰ ਸਪੇਸ ਨਹੀਂ ਜੇ ਬਚਣੀ। ਜਿਵੇਂ ਸਹਾਰਨ ਮਾਜਰੇ ਵਾਲੇ ਸਾਡੇ ਭਰਾ, ਕੌਮ ਦੇ ਹੀਰੇ ਹਰਜੀਤ ਸਿੰਘ ਸਹਾਰਨ ਮਾਜਰਾ ਨਾਮੀ ਨੌਜਵਾਨ ਦਾ ਕਤਲ ਕਰਨ ਵਾਲੇ ਪੁਲਸੀਆਂ ਨੂੰ ਜਦੋਂ ਕਾਨੂੰਨ ਅਨੁਸਾਰ ਰਿਹਾਈ ਦੇ ਦਿੱਤੀ ਗਈ ਤਾਂ ਅਸੀਂ ਬੇਬਸ ਤੇ ਲਾਚਾਰ ਹੋ ਕੇ ਬਹਿ ਗਏ। ਉਵੇਂ ਹੀ ਜਿਹੜੇ ਸਿੰਘ ਹੁਣ ਜਿਹੜਾ ਜੋ ਰਿਆ ਕਾਨੂੰਨ ਅਨੁਸਾਰ ਹੋ ਜਾਣੇ ਆ, ਉਦੋਂ ਬਾਅਦ ਅੱਗੇ ਪਿੱਛੇ ਉਹਨਾਂ ਦੇ ਖਿਲਾਫ ਕਰਨ ਕਰਾਉਣ ਨੂੰ ਕੁਝ ਨਹੀਂ ਬਚਣਾ। ਪਰ ਬਿੱਟੇ ਤੇ ਬਿੱਟੂ ਵਰਗੇ ਲੋਕ ਜਿਹੜੇ ਨੇ ਉਹ ਭਕਾਈ ਮਾਰ ਕੇ ਇੱਕ ਵਾਰੀ ਲੋਕਾਂ ਦੇ ਵਿੱਚ ਇਹ ਮਾਹੌਲ ਜ਼ਰੂਰ ਸਿਰਜ ਸਕਦੇ ਆ ਕਿ ਅਸੀਂ ਪਤਾ ਨਹੀਂ ਕੀ ਤੋਪ ਚਲਾ ਦੇਣੀ। ਦੂਜੇ ਪਾਸੇ ਇੱਥੇ ਇਹ ਗੱਲ ਦੀ ਬੜੀ ਅਹਿਮੀਅਤ ਆ ਕਿ ਜਿਹੜੇ ਖਾੜਕੂ ਸੰਘਰਸ਼ ਵਿੱਚੋਂ, ਖਾਲਿਸਤਾਨੀ ਸੰਘਰਸ਼ ਵਿੱਚੋਂ ਛਾਲਾ ਮਾਰਨ ਨੂੰ ਤਿਆਰ ਹੋਏ ਬੈਠੇ ਨੇ ਭਾਜਪਾ ਵਿੱਚ ਜਾ ਕੇ ਆਪਦੀ ਸਿਆਸੀ ਸਰਗਰਮੀ ਲਈ, ਉਹਨਾਂ ਦਾ ਕੀ ਬਣੂਗਾ? ਸਿਧਾਂਤਕ ਤੌਰ ਦੇ ਉੱਤੇ ਭਾਜਪਾ, ਆਰਐਸਐਸ ਉਸ ਹਿੰਦੂ ਮੈਥਾਲੋਜੀ ਤੋਂ ਸੇਧ ਲੈ ਕੇ ਤੁਰਦੇ ਆ, ਉਹਨਾਂ ਵੇਦਾਂ, ਪੁਰਾਣਾਂ ਤੇ ਹੋਰ ਹਿੰਦੂ ਗ੍ਰੰਥਾਂ ਤੋਂ ਸੇਧ ਲੈ ਕੇ ਚੱਲਦੇ ਆ, ਜਿਨ੍ਹਾਂ ਗ੍ਰੰਥਾਂ ਚੋਂ ਪੈਦਾ ਹੋਏ ਸਿਧਾਂਤ ਨਾਲ, ਫਲਸਫੇ ਨਾਲ ਸਿੱਖੀ ਦਾ ਸਿੱਧਾ ਸਿੱਧਾ ਟਕਰਾਵ ਆ। ਜਿਸ ਸਾਰੇ ਕਰਮਕਾਂਡੀ ਫਲਸਫੇ ਨੂੰ ਪਖੰਡ ਮੰਨ ਕੇ, ਕਰਮਕਾਂਡ ਮੰਨ ਕੇ ਗੁਰਮਤ ਰੱਦ ਕਰਦੀ ਆ, ਉਹੀ ਸਾਰਾ ਕੁਝ ਭਾਜਪਾ ਵਰਗੀਆਂ ਜਮਾਤਾਂ ਦਾ ਸਭ ਕੁਝ। ਜਿਹੜੀਆਂ ਗੱਲਾਂ ਉਹ ਕਰਦੇ ਆ ਕਿ ਜੀ ਸਾਡੇ ਮੁਲਕ ਦੀ ਟੈਕਨੋਲੋਜੀ ਸੀ, ਅਸੀਂ ਪੁਰਾਣਾ ਵੇਲੇ ਆਹ ਚੀਜ਼ ਬਣਾਤੀ ਸੀ, ਤੇ ਜਿਵੇਂ ਗੋਹੇ ਦੀਆਂ ਸਿਫਤਾਂ, ਗਾਂ ਦੇ ਮੂਤ ਦੀਆਂ ਸਿਫਤਾਂ ਤੇ ਹੋਰ ਇਹੋ ਜਿਹੇ ਪਖੰਡ ਜਿਨ੍ਹਾਂ ਦਾ ਅੱਜ ਦੇ ਸਮੇਂ 'ਚ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਲੋਕ ਹੱਸਦੇ ਆ, ਖਿੱਲੀ ਉਡਾਉਂਦੇ ਆ ਵੀ ਆਹ ਕਿਹੋ ਜਿਹੀਆਂ ਗੱਲਾਂ। ਉਹ ਸਾਰੀਆਂ ਗੱਲਾਂ ਕਰਾਉਣ ਵਾਲੇ ਲੋਕਾਂ ਦੇ ਨਾਲ ਪੰਜਾਬ ਦੇ ਉਹ ਖਾਲਿਸਤਾਨੀ ਜੁਝਾਰੂ ਜਿਨ੍ਹਾਂ ਦੀ ਜ਼ਿੰਦਗੀ ਕੌਮ ਦੇ ਲੇਖੇ ਲੱਗੀ ਰਹੀ, ਜਿਨ੍ਹਾਂ ਨੇ ਜਵਾਨੀ ਦੇ ਕੀਮਤੀ ਵਰੇ ਪੰਥਕ ਸੰਘਰਸ਼ ਦੇ ਲੇਖੇ ਲਾਏ ਨੇ, ਉਹਨਾਂ ਦੀ ਨਿਭ ਕਿਵੇਂ ਜਾਊਗੀ? ਸਿੱਖੀ ਅਤੇ ਬ੍ਰਾਹਮਣਵਾਦ ਦੋਨੇ ਟਕਰਾਵੀਆਂ ਚੀਜ਼ਾਂ ਨੇ। ਭਾਜਪਾ ਉਸ ਬ੍ਰਾਹਮਣਵਾਦ ਦਾ ਝੰਡਾ ਚੱਕਣ ਵਾਲੀ ਧਿਰ ਆ ਜਿਹਦਾ ਸਿੱਧਮ ਸਿੱਧਾ ਟਕਰਾਅ ਗੁਰਮਤ ਫਲਸਫੇ ਦੇ ਨਾਲ ਆ। ਤਾਂ ਇਸ ਸਥਿਤੀ ਵਿੱਚ ਕੰਮ ਜਿਹੜਾ ਹੈ ਉਹ ਖਰਾਬ ਹੋਣ ਦੇ ਤਾਂ ਜ਼ਿਆਦਾ ਆਸਾਰ ਆ, ਨੇੜੇ ਆਉਣ ਵਾਲੀ ਤਾਂ ਗੱਲ ਕੋਈ ਦਿਖਦੀ ਨਹੀਂ। ਪਰ ਇਹ ਲੋਕ ਫਿਰ ਕਿਉਂ ਇਸ ਤਰ੍ਹਾਂ ਕਰ ਰਹੇ ਨੇ? ਸਮੱਸਿਆ ਇਹ ਹੈ ਕਿ ਸਿਆਸੀ ਜਿਹੜਾ ਬੰਦਾ ਹੁੰਦਾ ਉਹਦੀ ਰੀਝ ਹੁੰਦੀ ਆ ਕਿ ਮੈਂ ਅੱਗੇ ਵਧਾਂ, ਪਰ ਜਿਵੇਂ ਆਪਾਂ ਇੱਕ ਹਲਕੇ ਦੀ ਉਦਾਹਰਨ ਲੈਨੇ ਆ, ਜੇ ਪੱਟੀ ਹਲਕੇ ਦਾ ਸਿੱਖ ਲੀਡਰ ਹਰਮਿੰਦਰ ਸਿੰਘ ਗਿੱਲ ਅੱਗੇ ਵਧਣਾ ਚਾਹੁੰਦਾ ਸਿਆਸਤ ਵਿੱਚ, ਉਹ ਉਦੋਂ ਕਾਮਯਾਬ ਹੋ ਸਕਦਾ ਜੇਕਰ ਉਹ ਲੋਕਲ ਜਿਹੜੀ ਲੀਡਰਸ਼ਿਪ ਆ ਉਹਦੇ ਸਿਆਸੀ ਪਾਰਟੀਆਂ ਤੋਂ ਵੱਖਰਾ ਚੱਲੇ। ਹੁਣ ਪੱਟੀ ਹਲਕੇ ਵਿੱਚ ਕਾਂਗਰਸ ਵੱਲੋਂ ਜੇ ਕੋਈ ਆਊ ਤਾਂ ਕੈਰੋਂ ਪਰਿਵਾਰ ਚੋਂ ਆਊ, ਤੇ ਜੇ ਅਕਾਲੀਆਂ ਵੱਲੋਂ ਆਊ ਤਾਂ ਵੀ ਉਹ ਕੈਰੋਂ ਪਰਿਵਾਰ ਚੋਂ ਆਊ, ਕਿਉਂਕਿ ਇਸ ਹਲਕੇ ਦੇ ਵਿੱਚ ਕੈਰੋਂ ਸਾਹਿਬ ਦੀ ਬੇਟੀ ਵਿਆਹੀ ਹੈ। ਇਵੇਂ ਹੀ ਕਿਸੇ ਹਲਕੇ 'ਚ ਕੋਈ ਹਰਮਿੰਦਰ ਗਿੱਲ ਵਰਗਾ ਫਸਿਆ ਹੋਇਆ, ਜਿਵੇਂ ਇਹ ਕਾਂਗਰਸ ਜੁਆਇਨ ਕਰ ਗਿਆ, ਇਵੇਂ ਕੋਈ ਜਗਮੀਤ ਸਿੰਘ ਬਰਾੜ, ਕੋਈ ਵੀਰ ਦਵਿੰਦਰਪਾਲ ਸਿੰਘ ਤੇ ਹੋਰ ਕਈ ਇਹੋ ਜਿਹੇ ਆਗੂ ਨੇ ਜਿਨ੍ਹਾਂ ਨੂੰ ਕਾਂਗਰਸ ਜੁਆਇਨ ਕਰਨੀ ਪਈ। ਤੇ ਇਹ ਲੋਕ ਕਾਂਗਰਸ ਵਿੱਚ ਜਾ ਕੇ ਉੱਥੇ ਫਿਰ ਆਪਦੇ ਉਹਨਾਂ ਸਿਆਸੀ ਸ਼ਰੀਕਾਂ ਦੇ ਨਾਲ ਪੂਰਾ ਆਢਾ ਲੈਂਦੇ ਰਹੇ ਜਿਨ੍ਹਾਂ ਨੇ ਅਕਾਲੀ ਰਾਜਨੀਤੀ ਨੂੰ ਵਰਤ ਕੇ ਇਹਨਾਂ ਦੇ ਸਿਆਸੀ ਨੁਕਸਾਨ ਕਰਾਏ ਸੀ। ਬਹੁਤੇ ਜ਼ਿਆਦਾ ਕਾਂਗਰਸੀ ਲੀਡਰ ਆ ਜਿਹੜੇ ਉਹ ਅਕਾਲੀ ਸਾਫਾਂ ਚੋਂ ਹੀ ਗਏ ਹੋਏ ਨੇ, ਤੇ ਇੱਕ ਤਰੀਕੇ ਨਾਲ ਅਕਾਲੀ ਦਲ ਨੂੰ ਇੱਕ ਜੰਪਿੰਗ ਪੈਡ ਵਜੋਂ ਵਰਤ ਕੇ ਸਿਆਸਤ ਵਿੱਚ ਅੱਗੇ ਵਧਿਆ ਜਾਂਦਾ ਰਿਹਾ। ਹੁਣ ਜਿਹੜੇ ਭਾਜਪਾ 'ਚ ਖਾਲਿਸਤਾਨੀ ਸਫਾਂ ਵਾਲੇ ਜਾ ਰਹੇ ਨੇ,
ਉਹ ਇਹ ਦੇਖ ਰਹੇ ਨੇ ਕਿ ਜੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਟਕਸਾਲੀ ਪਰਿਵਾਰਾਂ ਦਾ ਨੇੜਲਾ ਹਰਮਿੰਦਰ ਸਿੰਘ ਗਿੱਲ ਕਾਂਗਰਸ ਵਿੱਚ ਜਾ ਕੇ ਕਾਮਯਾਬ ਹੋ ਸਕਦਾ ਹੈ ਤੇ ਭਾਈ ਵਿਰਸਾ ਸਿੰਘ ਬਲਟੋਹਾ, ਭਾਈ ਰਜਿੰਦਰ ਸਿੰਘ ਮਹਿਤਾ ਤੇ ਅਮਰਜੀਤ ਸਿੰਘ ਚਾਵਲਾ ਵਰਗੇ ਬਹੁਤ ਸਾਰੇ ਫੈਡਰੇਸ਼ਨਿਸਟ ਜਿਹੜੇ ਬਾਬਾ ਜਰਨੈਲ ਸਿੰਘ ਜੀ ਦੀ ਧਿਰ ਦੇ ਚੌਧਰੀਆਂ ਦੇ ਵਿੱਚੋਂ ਮੋਢੀ ਮੰਨੇ ਜਾਂਦੇ ਰਹੇ ਆ, ਜੇ ਉਹ ਜਾ ਕੇ ਉੱਥੇ ਕਾਮਯਾਬ ਹੋ ਸਕਦੇ ਆ ਬਾਦਲ ਦਲ ਦੇ ਵਿੱਚ, ਤਾਂ ਇਹਦਾ ਮਤਲਬ ਇਹ ਹੈਗਾ ਕਿ ਜੇਕਰ ਭਿੰਡਰਾਂ ਵਾਲੇ ਦੀ ਧਿਰ ਦੇ ਬੰਦੇ ਬਾਦਲ 'ਚ ਜਾ ਸਕਦੇ ਆ, ਭਾਜਪਾ 'ਚ ਵੀ ਜਾ ਸਕਦੇ ਆ, ਜੇ ਕਾਂਗਰਸ ਵਿੱਚ ਜਾ ਸਕਦੇ ਆ ਤਾਂ ਭਾਜਪਾ 'ਚ ਵੀ ਜਾ ਸਕਦੇ, ਤੇ ਭਾਜਪਾ ਵਾਲੇ ਵੀ ਇਹੋ ਜਿਹੇ ਹੀ ਬੰਦਿਆਂ ਨੂੰ ਤਰਜੀਹ ਦੇਣਾ ਚਾਹੁਣਗੇ ਜਿਹੜੇ ਨਾ ਕਾਂਗਰਸ ਵੱਲ ਝੁਕਣ ਤੇ ਨਾ ਬਾਦਲ ਦਲ ਵੱਲ ਝੁਕਣ। ਤੋਂ ਇਸ ਮੌਕੇ ਖਾਲਿਸਤਾਨੀ ਸੰਘਰਸ਼ ਵਿੱਚ ਸ਼ਾਮਲ ਰਹੇ ਬਹੁਤ ਸਾਰੇ ਆਗੂਆਂ ਬਾਰੇ ਚਰਚਾ ਚੱਲ ਰਹੀ ਆ ਕਿ ਉਹਨਾਂ ਨੇ ਭਾਜਪਾ ਵਿੱਚ ਦਾਖਲ ਹੋ ਕੇ ਆਪਦੇ ਸਿਆਸੀ ਨਿਸ਼ਾਨੇ ਪੂਰੇ ਕਰਨ ਦਾ ਮਨ ਬਣਾਇਆ ਹੋਇਆ। ਇਸ ਸਾਰੀ ਸਥਿਤੀ ਨਾਲ ਭਾਜਪਾ ਦਾ ਕੁਝ ਬਣਦਾ ਜਾਂ ਨਹੀਂ ਬਣਦਾ ਇਹ ਤਾਂ ਬਾਅਦ ਦੀ ਗੱਲ ਹੈ, ਕਾਂਗਰਸ ਦਾ ਕੁਝ ਵਿਗੜਦਾ ਜਾਂ ਨਹੀਂ ਵਿਗੜਦਾ ਇਹ ਬਾਅਦ ਦੀ ਗੱਲ ਹੈ, ਬਾਦਲ ਕਹਿੰਦਾ ਕੀ ਬਣਦਾ ਉਹ ਬਾਅਦ ਦੀ ਗੱਲ ਆ। ਪਰ ਇਹਦੇ ਨਾਲ ਪੰਥਕ ਹਿੱਤਾਂ ਨੂੰ ਸੱਟ ਮਾਰਨ ਵਾਲੀ ਇੱਕ ਹੋਰ ਧਿਰ ਜਿਹੜੀ ਆ ਪੰਜਾਬ ਦੀ ਧਰਤੀ ਤੇ ਮਜ਼ਬੂਤ ਹੋ ਰਹੀ ਹੈ। ਪੰਜਾਬ ਦੀ ਧਰਤੀ ਉੱਤੇ ਪਹਿਲਾਂ ਕਾਂਗਰਸ, ਫਿਰ ਬਾਦਲ ਦਲ, ਹੁਣ ਭਾਜਪਾ। ਕਹਿਣਾ ਹਰੇਕ ਨੇ ਇਹੀ ਆ ਕਿ ਅਸੀਂ ਪੰਥ ਅਤੇ ਪੰਜਾਬ ਲਈ ਕੁਰਬਾਨੀ ਕਰਨ ਵਿੱਚ ਕੋਈ ਕਸਰ ਨਹੀਂ ਛੱਡਾਂਗੇ, ਪਰ ਜਿਹੜੀ ਭਾਜਪਾ ਵਾ ਇਹ ਪੰਜਾਬ ਦੇ ਪਾਣੀਆਂ ਦੀ ਜਦੋਂ ਗੱਲ ਆਊਗੀ ਉਦੋਂ ਬੜੀ ਔਖੀ ਘੜੀ ਹੋਊਗੀ ਕਿ ਉਹ ਖਾਲਿਸਤਾਨੀ ਯੋਧੇ, ਉਹ ਪੰਥ ਪ੍ਰਸਤ ਆਗੂ ਜਿਹੜੇ ਬੀਤੇ ਸਮੇਂ ਦੇ ਵਿੱਚ ਪੰਥ ਅਤੇ ਪੰਜਾਬ ਦੇ ਹੱਕਾਂ ਦੀ ਲੜਾਈ ਲੜਦੇ ਰਹੇ, ਉਹ ਆਗੂ ਜਿਹੜੇ ਨੇ ਉਹ ਭਾਜਪਾ ਦੇ ਏਜੰਡੇ ਨਾਲ ਸਹਿਮਤ ਹੋ ਕੇ ਉਹਨਾਂ ਦੀ ਐਡਵੋਕੇਸੀ ਕਰਦੇ ਫਿਰਨਗੇ। ਗੱਲ ਕੱਲੀ ਪਾਣੀਆਂ ਦੇ ਮਸਲੇ ਦੀ ਨਹੀਂ, ਹਰ ਮਸਲੇ ਉੱਤੇ ਭਾਜਪਾ ਦੀ ਪੰਜਾਬ ਦੀ ਲੀਡਰਸ਼ਿਪ ਆ ਜਿਹੜੀ, ਅਸੀਂ ਪਹਿਲਾਂ ਪੰਜਾਬ ਉਹਨਾਂ ਨੂੰ ਪੰਥ ਉਹਨਾਂ ਨੂੰ ਕਿਉਂ ਨਹੀਂ ਪ੍ਰਵਾਨ ਕਰ ਸਕਿਆ ਭਾਜਪਾ ਦੀ ਲੀਡਰਸ਼ਿਪ ਨੂੰ, ਉਹਦੇ ਵਿੱਚ ਇਹ ਕਾਰਨ ਬੜਾ ਸੀ ਵੱਡਾ ਕਿ ਪੰਜਾਬ ਦੀ ਭਾਜਪਾ ਦੀ ਲੀਡਰਸ਼ਿਪ ਆ ਜਿਹੜੀ ਉਹ ਹਰ ਵਾਰੀ ਦਿੱਲੀ ਨਾਲ ਖੜੀ ਹੁੰਦੀ ਸੀ, ਨਾਗਪੁਰ ਨਾਲ ਖੜੀ ਹੁੰਦੀ ਸੀ, ਤੇ ਦਿੱਲੀ ਤੇ ਨਾਗਪੁਰ ਨਾਲ ਖੜਨ ਤੋਂ ਬਾਅਦ ਅੰਮ੍ਰਿਤਸਰ ਦੇ ਨਾਲ ਨਿਭਾਉਣੀ ਬੜੀ ਔਖੀ ਹੋ ਜਾਂਦੀ। ਤੋ ਅੰਮ੍ਰਿਤਸਰ ਨਾਲ ਨਿਭਾਉਣ ਵਾਲਿਆਂ ਦੀ ਗਿਣਤੀ ਵਿੱਚੋਂ ਕੁਝ ਜਦੋਂ ਭਰਾ ਸਾਡੇ ਜਾ ਕੇ ਭਾਜਪਾ ਨਾਲ ਖੜਨਗੇ ਤੇ ਜਦੋਂ ਭਾਜਪਾ ਮਜ਼ਬੂਤ ਹੁੰਦੀ ਜਾਊਗੀ ਉਹਦੇ ਨਾਲ ਸਾਡੇ ਸਿੱਖ ਹੱਕਾਂ ਦੀ, ਸਿੱਖ ਹਿੱਤਾਂ ਦੀ ਹੇਠੀ ਹੋਣੀ, ਸਿੱਖ ਜਜ਼ਬਾਤਾਂ ਨੂੰ ਸੱਟ ਵੱਜਣੀ ਸੁਭਾਵਿਕ ਗੱਲ ਆ। ਸੋ ਇਸ ਮੌਕੇ ਪੰਜਾਬ ਦੇ ਵਿੱਚ ਸਿਆਸੀ ਉਥਲ ਪੁਥਲ ਮੱਚੀ ਹੋਈ ਆ। ਬਾਦਲਕਿਆਂ ਤੋਂ ਤੇ ਕਾਂਗਰਸ ਤੋਂ ਦੁਖੀ ਉਹ ਸਾਰੇ ਆਗੂ ਜਿਨ੍ਹਾਂ ਨੂੰ ਲੱਗਦਾ ਕਿ ਭਾਜਪਾ ਵਿੱਚ ਸ਼ਾਮਲ ਹੋ ਕੇ ਉਹ ਕੋਈ ਜ਼ਿਆਦਾ ਵਧੀਆ ਭੂਮਿਕਾ ਨਿਭਾ ਸਕਣਗੇ ਪੰਥ ਅਤੇ ਪੰਜਾਬ ਲਈ, ਜਿਵੇਂ ਕਿ ਅੱਜ ਅਖਬਾਰਾਂ 'ਚ ਚਰਚਾ ਕਿ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪੰਜਾਬ ਨੂੰ ਬਚਾਉਣ ਲਈ ਸਰਗਰਮ ਸਿਆਸਤ ਵਿੱਚ ਆਉਣ ਦਾ ਮਨ ਬਣਾ ਲਿਆ। ਪੰਜਾਬ ਨੂੰ ਬਚਾਉਣ ਦੀ ਜਿਹੜੀ ਲੜਾਈ ਸ਼੍ਰੋਮਣੀ ਅਕਾਲੀ ਦਲ ਦੇ ਪਲੇਟਫਾਰਮ ਤੋਂ ਲੜਨੀ ਹੁੰਦੀ ਸੀ, ਉਹ ਲੜਾਈ ਅੱਜ ਭਾਜਪਾ ਦੇ ਪਲੇਟਫਾਰਮ ਤੋਂ ਲੜਨ ਦੀਆਂ ਜਿਹੜੇ ਲੋਕ ਸਕੀਮਾਂ ਘੜਦੇ ਫਿਰਦੇ ਆ, ਇਹ ਨਹੀਂ ਜਾਣਦੇ ਕਿ ਉਹਨਾਂ ਦੇ ਇਹੋ ਜਿਹੇ ਫੈਸਲਿਆਂ ਦੇ ਨਾਲ ਭਵਿੱਖ ਦੇ ਵਿੱਚ ਇਸ ਧਰਤੀ ਦੇ ਹਿੱਤਾਂ ਨੂੰ ਹੋਰ ਵੀ ਜ਼ਿਆਦਾ ਔਖ ਦੇਖਣੀ ਪਊਗੀ। ਬਾਦਲ ਦਲ ਨੇ, ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਸਥਿਤੀ ਵਿੱਚ ਲੈ ਆਂਦਾ ਕਿ ਪੰਥ ਅਤੇ ਪੰਜਾਬ ਨੂੰ ਪਿਆਰ ਕਰਨ ਵਾਲਾ ਬੰਦਾ ਜਿਵੇਂ ਕਾਂਗਰਸ ਨੂੰ ਨਫ਼ਰਤ ਕਰਦਾ ਤੇ ਕਾਂਗਰਸ ਵਿੱਚ ਰਹਿਣਾ ਪਾਪ ਸਮਝਦਾ, ਉਵੇਂ ਹੀ ਬਾਦਲ ਦਲ ਦੇ ਵਿੱਚ ਰਹਿਣਾ ਉਸ ਬੰਦੇ ਲਈ ਨਾਮੁਮਕਿਨ ਆ ਜਿਹੜਾ ਪੰਥ ਅਤੇ ਪੰਜਾਬ ਨੂੰ ਪਿਆਰ ਕਰਦਾ।
ਹੁਣ ਤੀਜੀ ਜਮਾਤ ਭਾਜਪਾ ਜਿਹੜੀ ਇਹ ਕਹਿ ਕੇ ਲਿਆਂਦੀ ਜਾ ਰਹੀ ਆ ਕਿ ਪੰਥ ਅਤੇ ਪੰਜਾਬ ਦਾ ਭਲਾ ਇਹਦੇ ਰਾਹੀਂ ਹੋ ਸਕਦਾ। ਕੁਝ ਇਹੋ ਜਿਹੇ ਕੰਮ ਜਿਹੜੇ ਪਿਛਲੇ ਲੰਮੇ ਅਰਸੇ ਤੋਂ ਅੜੇ ਹੋਏ ਨੇ ਪੰਥ ਦੇ, ਉਹ ਕੰਮ ਕਰਨ ਤੋਂ ਬਾਅਦ ਜੇ ਪੰਜਾਬ ਦੇ ਵਿੱਚ ਇਹ ਸਮਝਿਆ ਜਾਵੇ ਕਿ ਭਾਜਪਾ ਦੇ ਆਉਣ ਤੋਂ ਬਾਅਦ ਸਿੱਖਾਂ ਦੀ ਸ਼ਾਂਤੀ ਅਤੇ ਪਿਆਰ ਸਤਿਕਾਰ ਵਾਲਾ ਦੌਰ ਆ ਜਾਊਗਾ, ਇਹ ਨਾਮੁਮਕਿਨ ਆ। ਸੋ ਪੰਜਾਬ ਦੀ ਧਰਤੀ ਉੱਤੇ ਭਾਜਪਾ ਦਾ ਵੱਧ ਰਿਹਾ ਪ੍ਰਭਾਵ ਆ ਜਿਹੜਾ, ਉਹ ਓਨਾ ਹੀ ਗਲਤ ਤੇ ਸਾਡੇ ਲਈ ਔਖਾ ਆ ਜਿੰਨਾ ਬਾਦਲ ਦਲ ਦਾ ਪ੍ਰਭਾਵ ਵਧਣਾ ਤੇ ਜਿੰਨਾ ਕਾਂਗਰਸ ਦਾ ਪ੍ਰਭਾਵ ਵਧਣਾ। ਅਸਲੀਅਤ ਇਹ ਹੈਗੀ ਆ ਕਿ ਭਾਰਤੀ ਹਕੂਮਤੀ ਮੁੱਖ ਧਾਰਾ ਦੀ ਅਧੀਨ ਚੱਲਣ ਵਾਲੀਆਂ ਇਹ ਸਾਰੀਆਂ ਸਿਆਸੀ ਪਾਰਟੀਆਂ ਕਦੇ ਵੀ ਪੰਥ ਅਤੇ ਪੰਜਾਬ ਨਾਲ ਪੂਰਾ ਨਹੀਂ ਉਤਰ ਸਕਦੀਆਂ। ਇਹ ਸਾਰੀਆਂ ਸਿਆਸੀ ਪਾਰਟੀਆਂ ਪੰਥ ਅਤੇ ਪੰਜਾਬ ਦੇ ਉਲਟ ਹੀ ਭੁਗਤਣਗੀਆਂ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।